ਸ਼੍ਰੋਮਣੀ ਕਮੇਟੀ ਦੀ ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣ ਜਾਂਦੀ ਤਾਂ ਵੀ ਖਾਲਸਾ ਪੰਥ ਨੂੰ ਕੋਈ ਉਹਦੇ ਚ ਉਤਸ਼ਾਹ ਵਾਲੀ ਗੱਲ ਨਹੀਂ ਸੀ ਦਿਖਦੀ। ਜੇ ਚੌਥੀ ਵਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣ ਗਿਆ ਤਾਂ ਵੀ ਖਾਲਸਾ ਪੰਥ ਨੂੰ ਕੁਝ ਨਹੀਂ ਲੱਭਣਾ। ਵੋਟਾਂ ਹੁੰਦੀਆਂ ਹੀ ਉਦੋਂ ਨੇ ਸ਼੍ਰੋਮਣੀ ਕਮੇਟੀ ਦੀਆਂ ਸਦਾ ਜਦੋਂ ਦਿੱਲੀ ਵਾਲੇ ਨਾਗਪੁਰ ਵਾਲੇ ਆਪਦੇ ਕੰਮ ਦੇ ਬੰਦਿਆਂ ਨੂੰ ਜਿਤਾਉਣ ਦੀ ਪੋਜੀਸ਼ਨ। ਇਸ ਮੁਲਕ ਦੇ ਵਿੱਚ ਪੈਰ ਪੈਰ ਦੇ ਉੱਤੇ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਹੋਵੇ, ਪੈਰ ਪੈਰ ਦੇ ਉੱਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਇਸ ਤਰੀਕੇ ਨਾਲ ਬੇਅਦਬੀ ਇੰਡੀਅਨ ਸਟੇਟ ਦੀ ਨਜ਼ਰਸਾਨੀ ਹੇਠ ਹੋ ਰਹੀ ਹੋਵੇ ਤੇ ਜਿਹੜਾ ਵੀ ਅਣਖ ਗੈਰਤ ਵਾਲਾ ਜਾਂ ਤਾਂ ਉਹਨੂੰ ਚੱਕ ਕੇ ਅੰਦਰ ਮਾਰਦੇ ਆ ਤੇ ਜਾਂ ਚੱਕ ਕੇ ਉਹਦਾ ਕਤਲ ਕਰਾ ਦਿੰਦੇ ਆ। ਜੇਕਰ ਸਾਡੀ ਕੌਮ ਦੇ ਅਸਲ ਹਾਲਾਤ ਨੂੰ ਅਸੀਂ ਇੱਥੇ ਬਹਿ ਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਖਾਲਿਸਤਾਨ ਵਿਰੋਧੀ ਜਾਂ ਕੌਮ ਪ੍ਰਸਤ ਜਿਹੜੇ ਸਿੱਖ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹਨੂੰ ਦਬਾਉਣ ਦੇ ਲਈ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਇੱਕ ਤਰੀਕੇ ਨਾਲ ਦੁਸ਼ਮਣ ਨਾਲ ਹੀ ਹੱਥ ਮਿਲਾਇਆ। ਸਾਡੇ ਇੱਥੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੇ ਅੰਦਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਵਰਗੇ ਆ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਵਰਗੇ ਜਾਂ ਹੋਰ ਇਹੋ ਜਿਹੇ ਬੜੇ ਲੋਕ ਸੀ ਜਿਨ੍ਹਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਬਣਦਾ ਹੋਇਆ ਇੰਟਰਨੈਸ਼ਨਲ ਲੈਵਲ ਤੇ ਮਾਹੌਲ ਜਿਹੜਾ ਸੀ ਉਹਦੀ ਬੜੀ ਤਕਲੀਫ ਹੋਈ। ਅੱਜ ਵੀ ਇਹ ਆ ਦਿੱਲੀ ਦਰਬਾਰ ਦੀ ਪ੍ਰਾਪਤੀ ਕਿ ਉਹਨੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਬੰਦੇ ਪੈਦਾ ਕਰ ਜਿਹੜੇ ਹਰ ਮੌਕੇ ਹਰ ਤਰੀਕੇ ਨਾਲ ਕੌਮ ਦੇ ਪੰਥ ਦੇ ਸਿੱਖਾਂ ਦੇ ਸਿੱਖੀ ਦੇ ਉਲਟ ਦਿੱਲੀ ਦੇ ਹੱਕ ਚ ਪਾਉਂਦੇ। ਸ਼੍ਰੋਮਣੀ ਕਮੇਟੀ ਸਾਡੀ 100 ਸਾਲਾਂ ਪੁਰਾਣੀ ਇੱਕ ਇਹੋ ਜਿਹੀ ਸੰਸਥਾ ਜਿਹੜੀ ਉੱਥੇ ਜਾ ਕੇ ਖੜੀ ਕਰਦੀ ਹੈ। ਇਹ ਅੱਜ ਉਹਦਾ ਹੋਣਾ ਤੇ ਨਾ ਹੋਣਾ ਇੱਕ ਬਰਾਬਰ। ਇੱਦਾਂ ਬਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਖਾਂ ਨੇ ਬਹੁਤ ਵੱਡਾ ਰਿਐਕਸ਼ਨ ਦਿਖਾਇਆ। ਉਸ ਮੌਕੇ ਦੁਸ਼ਮਣ ਨੇ ਮਿੱਥ ਲਿਆ ਅਸੀਂ ਇਹੋ ਜਿਹੇ ਹਾਲਾਤ ਬਣਾ ਦਿਆਂਗੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਟਕਸਾਲ ਦੇ ਮੁਖੀ ਵੱਲ ਕਿਸੇ ਨੂੰ ਝਾਕਣ ਨਹੀਂ ਦੇਣਾ, ਅਸੀਂ ਉਹ ਦਿਨ ਲਿਆਵਾਂਗੇ ਤੁਸੀਂ ਟਕਸਾਲ ਦੇ ਖਿਲਾਫ ਖੁਦ ਬੋਲੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਸੀਗੀ। ਬਾਦਲ ਧੜੇ ਦੇ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਫੇਰ ਦੁਬਾਰਾ ਚੌਥੀ ਵਾਰ ਮਤਲਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਆ ਉਹ ਚੁਣੇ। ਉਹਨਾਂ ਦੇ ਉਲਟ ਬੀਬੀ ਜਗੀਰ ਕੌਰ ਜਿਹੜੀ ਸੀ ਉਹ ਉਮੀਦਵਾਰ ਸੀ। ਬੀਬੀ ਜਗੀਰ ਕੌਰ ਬਾਰੇ ਆਪਾਂ ਨੂੰ ਸਭ ਨੂੰ ਪਤਾ ਕਿ ਲੰਮਾ ਅਰਸਾ ਉਹ ਬਾਦਲ ਧਿਰ ਨਾਲ ਹੀ ਰਹੀ ਆ। ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੀ ਬਣਦੀ ਰਹੀ। ਬਾਦਲ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ 100 ਤੋਂ ਵੱਧ ਵੋਟਾਂ ਪਈਆਂ ਨੇ ਤੇ ਬੀਬੀ ਜਗੀਰ ਕੌਰ ਨੂੰ 30-35 ਦੇ ਕਰੀਬ ਵੋਟਾਂ ਪਈਆਂ। ਉਹਦਾ ਕੰਮ ਰਹਿ ਗਿਆ। ਬਾਅਦ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਵੀ ਜਿਹੜੇ ਮੈਂਬਰਾਂ ਨੇ ਬਾਦਲ ਧਿਰ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਉਹਨਾਂ ਦੀ ਜ਼ਮੀਰ ਮਰੀ ਹੋਈ। ਇਹ ਸਾਰਾ ਜਿਹੜਾ ਅੱਜ ਚੱਲਿਆ ਇਹਦੇ ਉੱਤੇ ਜੇ ਆਪਾਂ ਟਿੱਪਣੀ ਕਰਨੀ ਹੋਵੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣ ਜਾਂਦੀ ਤਾਂ ਵੀ ਖਾਲਸਾ ਪੰਥ ਨੂੰ ਕੋਈ ਉਹਦੇ ਚ ਉਤਸ਼ਾਹ ਵਾਲੀ ਗੱਲ ਨਹੀਂ ਸੀ ਦਿਖਦੀ। ਜੇ ਚੌਥੀ ਵਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣ ਗਿਆ ਤਾਂ ਵੀ ਖਾਲਸਾ ਪੰਥ ਨੂੰ ਕੁਝ ਨਹੀਂ ਲੱਭਣਾ। ਅਸਲ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਬਣਦਾ ਤੇ ਕਿਵੇਂ ਚੱਲਦਾ ਇਹ ਸਾਰਾ ਕੁਝ ਅੱਜ ਦੇ ਸੰਦਰਭ ਦੇ ਵਿੱਚ ਇੰਨਾ ਕੁ ਪ੍ਰਭਾਵਸ਼ਾਲੀ ਨਹੀਂ ਰਿਹਾ। ਕਿਸੇ ਸਿੱਖ ਲਈ ਕੋਈ ਗੱਲ ਇਹ ਮੈਟਰ ਨਹੀਂ ਕਰਦੀ ਕਿ ਪ੍ਰਧਾਨ ਬਦਲ ਗਿਆ ਜਾਂ ਫਲਾਨਾ ਪ੍ਰਧਾਨ ਹਾਰ ਗਿਆ, ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਸਮੁੱਚਾ ਜਿਹੜਾ ਸਿਸਟਮ ਆ ਉਹਦੇ ਵਿੱਚ ਨਿਘਾਰ ਹੀ ਇੰਨਾ ਕੁ ਜ਼ਿਆਦਾ ਆ ਚੁੱਕਿਆ। ਸਿੱਖ ਮਸਲਿਆਂ ਨੂੰ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਜਿੱਠਿਆ ਜਾਂਦਾ, ਜਿਸ ਤਰੀਕੇ ਨਾਲ ਫੂਕੀ ਜੀ ਬਿਆਨਬਾਜ਼ੀ ਨਾਲ ਡੰਗ ਸਾਰਿਆ ਜਾਂਦਾ, ਉਹ ਸਾਰਾ ਕੁਝ ਆਮ ਸਿੱਖ ਨੂੰ ਨਿਰਾਸ਼ਤਾ ਨਾਲ ਭਰ ਰਿਹਾ। ਬੜੀ ਉਦਾਸੀ ਤੇ ਮਾਯੂਸੀ ਜੀ ਵਾਲੀ ਹਾਲਤ ਹੈ। ਇਸੇ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਜਨਰਲ ਚੋਣਾਂ ਲਈ
ਉਹ ਵੋਟਾਂ ਬਣਾਉਣ ਦੇ ਵਿੱਚ ਵੀ ਨੌਜਵਾਨ ਤਬਕੇ ਦਾ ਕੋਈ ਬਹੁਤਾ ਉਤਸ਼ਾਹ ਨਹੀਂ। ਇਹਦੇ ਮੁਤਲਕ ਜੇ ਗੱਲ ਕਰਨੀ ਹੋਵੇ ਤਾਂ ਇਹੀ ਕਰਨੀ ਬਣਦੀ ਹੈ ਕਿ ਜੀ ਜਨਰਲ ਚੋਣਾਂ ਜਦੋਂ ਹੋਣਗੀਆਂ ਉਦੋਂ ਸਿੱਖਾਂ ਨੂੰ ਖਾਸ ਤੌਰ ਤੇ ਜਿਹੜੇ ਇਸ ਮੌਜੂਦਾ ਮਾਹੌਲ ਤੋਂ ਦੁਖੀ ਨੇ, ਜਿਹੜੇ ਬਦਲਾਅ ਲਿਆਉਣ ਦੇ ਹਾਮੀ ਹੈ, ਉਹਨਾਂ ਨੂੰ ਮੈਦਾਨ ਵਿੱਚ ਆ ਕੇ ਮੌਕਾ ਸਾਂਭਣਾ ਚਾਹੀਦਾ। ਪਰ ਜਿਹੋ ਜਿਹਾ ਭਾਰਤੀ ਹਕੂਮਤੀ ਨਿਜ਼ਾਮ ਨੇ ਸਾਰਾ ਸਿਸਟਮ ਤਾਣਾ ਪੇਟਾ ਆਪਦੇ ਹੱਥ 'ਚ ਲਿਆ ਹੋਇਆ, ਉਹ ਤਾਂ ਇਹ ਚਾਹੁਣਗੇ ਕਿ ਸਾਡੇ ਬੰਦੇ ਹੀ ਜਿੱਤਣ। ਜਿਹੜੀ ਧਿਰ ਇਸ ਵੇਲੇ ਕਾਬਜ਼ ਆ ਬਾਦਲ ਦਲ ਵਾਲੀ, ਇਹ ਵੀ ਉਦੋਂ ਜਿੱਤੀ ਸੀ। ਇਹਨਾਂ ਦੇ ਮੈਂਬਰ ਜਿਹੜੇ ਇਹ ਬਣੇ ਆ, ਜਿਨ੍ਹਾਂ ਨੇ ਹੁਣ ਧਾਮੀ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ, ਵੋਟਾਂ ਹੁੰਦੀਆਂ ਹੀ ਉਦੋਂ ਨੇ ਸ਼੍ਰੋਮਣੀ ਕਮੇਟੀ ਦੀਆਂ ਸਦਾ, ਜਦੋਂ ਦਿੱਲੀ ਵਾਲੇ, ਨਾਗਪੁਰ ਵਾਲੇ ਆਪਦੇ ਕੰਮ ਦੇ ਬੰਦਿਆਂ ਨੂੰ ਜਿਤਾਉਣ ਦੀ ਪੋਜੀਸ਼ਨ। ਪਿਛਲੀ ਜਿਹੜੀ ਚੋਣ ਹੋਈ ਸੀ, ਉਸ ਚੋਣ ਦੇ ਕਰਕੇ ਬਾਦਲ ਧਿਰ ਵਾਲਿਆਂ ਦਾ ਕਬਜ਼ਾ ਬਣਿਆ ਤੇ ਇਹ ਜਿਹੜੇ ਮੈਂਬਰ ਨੇ, ਇਹਨਾਂ ਵਿੱਚੋਂ ਬਹੁਤਿਆਂ ਦੇ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਵੀ ਪਤਿਤ ਨੇ, ਸਿੱਖੀ ਤੋਂ ਦੂਰ ਨੇ। ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਜੇ ਆਪ ਹੀ ਆਪਣੇ ਘਰਾਂ 'ਚ ਮਰਿਆਦਾ ਨੂੰ ਬਹਾਲ ਨਹੀਂ ਕਰ ਪਾ ਰਹੀ, ਜੇ ਆਪਣੇ ਪਰਿਵਾਰਕ ਬੱਚਿਆਂ ਨੂੰ, ਧੀਆਂ ਪੁੱਤਾਂ ਨੂੰ ਜਾਂ ਹੋਰ ਨੇੜਲਿਆਂ ਨੂੰ ਮਰਿਆਦਾ ਤੇ ਨਹੀਂ ਲਿਆ ਸਕੇ, ਤਾਂ ਇਹਨਾਂ ਨੇ ਖਾਲਸਾ ਪੰਥ ਨੂੰ, ਸਿੱਖ ਕੌਮ ਨੂੰ ਕਿੱਥੇ ਮਰਿਆਦਾ 'ਚ ਲੈ ਆਉਣਾ। ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਮੈਂਬਰ ਨੇ, ਉਹਨਾਂ ਵਿੱਚੋਂ ਬਹੁਤਿਆਂ ਦੇ ਧੀਆਂ ਪੁੱਤ ਜਾਂ ਕੋਈ ਹੋਰ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿੱਚ ਨੌਕਰੀਆਂ ਕਰਦਾ। ਕਿਸੇ ਨੂੰ ਮੈਡੀਕਲ ਕਾਲਜ ਵਿੱਚ, ਕਿਸੇ ਨੂੰ ਕਿਸੇ ਹੋਰ ਸਕੂਲ ਜਾਂ ਕਾਲਜ ਵਿੱਚ ਜਾਂ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਜਿਹੜੀ ਆ ਉਹ ਦਵਾ ਕੇ ਇਹਨਾਂ ਲੋਕਾਂ ਨੇ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਬਾਦਲ ਦਲ ਦੇ ਅਧੀਨ ਕਰ ਲਿਆ, ਕਾਣੇ ਹੋਏ ਨੇ। ਹੁਣ ਇਹ ਆਪਦੀ ਜ਼ਮੀਰ ਦੇ ਹਿਸਾਬ ਨਾਲ ਵੋਟ ਪਾ ਹੀ ਨਹੀਂ ਸਕਦੇ। ਬੜੇ ਮੈਂਬਰ ਨੇ ਜਿਨ੍ਹਾਂ ਨਾਲ ਸਾਡਾ ਰਾਬਤਾ ਰਹਿੰਦਾ, ਪੰਥਕ ਸਭਾ 'ਚ ਵਿਚਰਦੇ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ, ਉਹਨਾਂ ਨਾਲ ਜਦੋਂ ਵੀ ਕਿਤੇ ਗੱਲਬਾਤ ਹੁੰਦੀ ਹੈ ਤਾਂ ਬਹੁਤੇ ਮੈਂਬਰ ਬਾਦਲ ਦਲ ਨੂੰ ਜਾਂ ਮੌਜੂਦਾ ਮਾਹੌਲ ਦੇ ਵਿੱਚ ਖਾਲਸਾ ਪੰਥ ਦੇ ਹਾਲਾਤ ਨੂੰ ਦੇਖ ਕੇ ਬੜੇ ਪੰਥਕ ਵਿਚਾਰਾਂ ਦਾ ਪ੍ਰਗਟਾਵਾ ਕਰਦੇ। ਪਰ ਜਦੋਂ ਵੋਟਾਂ ਪੈਣ ਦੀ ਗੱਲ ਆਉਂਦੀ ਆ, ਉਦੋਂ ਉਹਨਾਂ ਨੂੰ 10-15 ਦਿਨ ਪਹਿਲਾਂ ਦੱਸ ਦਿੱਤਾ ਜਾਂਦਾ ਕਿ ਭਾਈ ਤੁਸੀਂ ਕਾਣੇ ਕੀਤੇ ਹੋਏ, ਤੇ ਕਿਸੇ ਦਾ ਧੀ, ਕਿਸੇ ਦੀ ਪੁੱਤ, ਕਿਸੇ ਦਾ ਕੋਈ ਨੌਕਰੀ ਤੇ ਰੱਖ ਕੇ ਉਸ ਮੈਂਬਰ ਨੂੰ ਸਦਾ ਲਈ ਬੰਨ ਲਿਆ ਵੀ ਤੂੰ ਜਦੋਂ ਚਾਹੇ ਅਸੀਂ ਜਿਹਨੂੰ ਮਰਜ਼ੀ ਖੜਾ ਕਰੀਏ, ਤੈਂ ਵੋਟ ਉਹਨੂੰ ਪਾਉਣੀ। ਤੋਂ ਪਹਿਲਾਂ ਲਿਫਾਫਾ ਕਲਚਰ ਦੀ ਗੱਲ ਸੀ, ਹੁਣ ਸਿੱਧੇ ਤੌਰ ਤੇ ਨਾਮਜ਼ਦਗੀ ਹੋ ਜਾਂਦੀ ਹੈ ਤੇ ਉਹਨੂੰ ਵੋਟ ਪੈ ਜਾਂਦੀ। ਪਰ ਮੰਨ ਲਓ ਬਾਦਲ ਧਿਰ ਜਿਹੜੀ, ਜਿਵੇਂ ਅੱਜ ਇਸ ਵਾਰੀ ਹੋਇਆ, ਉਹਦਾ ਉਮੀਦਵਾਰ ਨਾ ਜਿੱਤੇ ਤੇ ਜਿਹੜਾ ਜਿੱਤਿਆ ਉਹ ਦੂਜਾ, ਉਹਦੇ ਤੋਂ ਕੀ ਭਾਲਦੇ ਆ? ਮੋਟੇ ਤੌਰ ਤੇ ਗੱਲ ਤਾਂ ਇਹ ਆ ਕਿ ਇਹ ਗੱਲ ਆਖਣ ਨੂੰ ਬੜੀ ਖੂਬਸੂਰਤ ਜੀ ਲੱਗਦੀ ਆ, ਸੁਣਨ ਨੂੰ, ਕੰਨਾਂ ਨੂੰ ਵਧੀਆ ਲੱਗਦੀ ਆ ਵੀ ਸ਼੍ਰੋਮਣੀ ਕਮੇਟੀ ਆ ਜਿਹੜੀ, ਉਹ ਸਟੇਟ ਦੇ ਅੰਦਰ ਸਟੇਟ, ਰਾਜ ਦੇ ਅੰਦਰ ਰਾਜ, ਰਿਆਸਤ ਦੇ ਅੰਦਰ ਰਿਆਸਤ। ਜੇ ਤਾਂ ਲੀਡਰ, ਜੇ ਕੌਮ ਇਸ ਪੱਧਰ ਦੀ ਹੋਵੇ, ਫਿਰ ਉਹ ਇਸ ਹਾਲਾਤ ਨੂੰ, ਇਸ ਪੋਜੀਸ਼ਨ ਨੂੰ, ਇਸ ਸਥਿਤੀ ਨੂੰ ਪੈਦਾ ਵੀ ਕਰ ਸਕਦੀ ਆ, ਮਾਣ ਵੀ ਸਕਦੀ। ਪਰ ਜਦੋਂ ਲੀਡਰਸ਼ਿਪ ਵਿਕਾਊ ਆ, ਕਮਜ਼ੋਰ ਆ ਤੇ ਕੌਮ ਨੂੰ ਗਧੀ ਗੇੜ ਪਾਇਆ ਹੋਇਆ, ਫੇਰ ਤਾਂ ਸ਼੍ਰੋਮਣੀ ਕਮੇਟੀ ਦਾ ਹਾਲ ਜਿਹੜਾ ਹੈ ਉਹ ਇੱਕ ਆਮ ਸਧਾਰਨ ਸਿੱਖ ਸੰਸਥਾ ਵਰਗਾ ਹੀ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤੇ ਹੋਰ ਸੰਸਥਾਵਾਂ ਦੇ ਵਿੱਚ ਦਿੱਲੀ ਦਰਬਾਰ ਦੇ ਕਰਿੰਦੇ ਜਿਹੜੇ ਨੇ, RSS ਨਾਲ ਸੰਬੰਧਿਤ ਬੰਦੇ, ਉਹਨਾਂ ਦਾ ਇੰਨਾ ਕੁ ਬੋਲ ਬਾਲਾ ਹੈ
ਬਈ ਹੁਣ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈਗੀ ਕਿ ਜਿਹੜੇ ਸਾਡੇ ਧਰਮ ਦੇ ਪ੍ਰਬੰਧਕ ਅਦਾਰੇ ਆ, ਹਜੂਰ ਸਾਹਿਬ ਦਾ ਬੋਰਡ ਹੈ, ਪਟਨਾ ਸਾਹਿਬ ਦਾ ਬੋਰਡ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹਨਾਂ ਬਾਰੇ ਤਾਂ ਕਿਸੇ ਨੂੰ ਵਹਿਮ ਹੀ ਨਹੀਂ। ਪਰ ਚੀਫ ਖਾਲਸਾ ਦੀਵਾਨ ਸਮੇਤ ਖਾਲਸਾ ਕਾਲਜ ਗਵਰਨਿੰਗ ਕੌਂਸਲ ਜਾਂ ਸਾਡੀਆਂ ਹੋਰ ਸਤਿਕਾਰਤ ਸਮਝੀਆਂ ਜਾਂਦੀਆਂ ਇਤਿਹਾਸਕ ਪਿਛੋਕੜ ਵਾਲੀਆਂ ਸੰਪਰਦਾਵਾਂ, ਜਥੇਬੰਦੀਆਂ, ਸਟੇਟ ਨੇ ਇਹ ਕੰਮ ਕਰਨਾ ਹੀ। ਇੱਕ ਇਹੋ ਜਿਹੀ ਹਿੰਦੂਤਵ ਤੋਂ ਵੱਖਰੀ ਵਿਲੱਖਣ ਆਜ਼ਾਦ ਹੋਂਦ ਹਸਤੀ ਵਾਲੀ ਕੌਮ ਆ ਜਿਹਦੇ ਬਾਰੇ ਇੰਡੀਅਨ ਸਟੇਟ ਨੂੰ, ਹਿੰਦੂਤਵ ਨੂੰ, ਬ੍ਰਾਹਮਣਵਾਦ ਨੂੰ 1947 ਮੌਕੇ ਦਾ ਹੀ ਪਤਾ ਬਈ ਇਹ ਬੇਸ਼ੱਕ ਇਤਿਹਾਸਕ ਘਟਨਾਕ੍ਰਮ ਦੇ ਕਰਕੇ ਉਦੋਂ ਖੁੰਝ ਗਏ 1947 ਚ ਰਾਜ ਭਾਗ ਲੈਣ ਤੋਂ, ਪਰ ਇਹ ਆਪਦਾ ਰਾਜ ਭਾਗ ਦੀ ਭਾਵਨਾ ਜਿਹੜੀ ਆ ਉਹ ਕਦੇ ਅੰਦਰੋਂ ਮੁਕੰਮਲ ਤੌਰ ਤੇ ਮਰ ਨਹੀਂ ਸਕਦੀ। ਤੇ ਸਿੱਖਾਂ ਦੇ ਅੰਦਰ ਆਪਣੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਪ੍ਰੇਰਨਾ ਲੈ ਕੇ ਆਪਣੇ ਰਾਜ ਭਾਗ ਦੇ ਵੱਲ ਵਧਣ ਦੇ ਜਿਹੜੇ ਦਿਲ ਚ ਬਦਲੇ ਆ ਉਹ ਸਦਾ ਬੁਲੰਦ ਹੁੰਦੇ ਰਹਿਣ। ਇਸ ਕਰਕੇ 1947 ਤੋਂ ਇਸ ਮੁਲਕ ਦੇ ਹਿੰਦੂ ਤਵੀ ਨਿਜ਼ਾਮ ਨੇ ਜਿੱਥੇ ਸਿੱਖਾਂ ਦੀਆਂ ਸੰਸਥਾਵਾਂ ਦੇ ਅੰਦਰ ਬੰਦੇ ਆਪਦੇ ਪੈਦਾ ਕਰਕੇ ਬਾੜ ਕੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਲਈ, ਸਿੱਖਾਂ ਦੇ ਅੰਦਰੋਂ ਸਿੱਖੀ ਸਿਦਕ ਨੂੰ ਖੋਰਾ ਲਾਉਣ ਲਈ ਜਾਂ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੇ ਉੱਤੇ ਬ੍ਰਾਹਮਣਵਾਦੀ ਰੰਗ ਚਾੜਨ ਲਈ ਜਾਂ ਹੋਰ ਜਿਹੜੀਆਂ ਸਾਜ਼ਿਸ਼ਾਂ ਦੀ ਆਪਾਂ ਨਿੱਤ ਚਰਚਾ ਕਰਦੇ ਆਂ, ਇਹ ਸਾਰਾ ਕੁਝ ਉਹਨਾਂ ਨੇ ਤਾਂ ਕਰਨਾ ਹੀ। ਦੁਸ਼ਮਣ ਬਾਤ ਕਰੇ ਅਣਹੋਣੀ, ਕਰਤੂਤ ਤਾਂ ਆਪਣੀ ਮਾੜੀ ਆ ਜਿਨ੍ਹਾਂ ਨੇ ਦੁਸ਼ਮਣ ਨੂੰ ਆਪਦਾ ਭਰਾ ਮੰਨਿਆ ਹੋਇਆ, ਹਿੰਦੂ ਸਿੱਖ ਏਕਤਾ ਦਾ ਸੁਣਛਣਾ ਪੜਿਆ ਹੈ। ਸਾਡੀ ਕੌਮ ਦੇ ਅੰਦਰ ਅੱਜ ਐਡੇ ਵੱਡੇ ਕਾਂਡ ਵਾਪਰ ਚੁੱਕੇ ਆ 1947 ਤੋਂ। 1984 ਦਾ ਜਿਹੜਾ ਘਟਨਾਕ੍ਰਮ ਆ ਉਹਦੇ ਤੋਂ ਵੀ ਸਾਨੂੰ ਅਕਲ ਨਹੀਂ ਹੈ। ਜੇਕਰ ਜੂਨ 84 ਦੇ ਬਾਰੇ ਸਾਡੇ ਵਿੱਚੋਂ ਘੜੰਬ ਚੌਧਰੀ ਇਹ ਭਕਾਈ ਮਾਰਦੇ ਆ ਕਿ ਜੀ ਅੰਦਰ ਜਦੋਂ ਹਥਿਆਰਬੰਦ ਹੋ ਕੇ ਬੈਠ ਗਏ ਫਿਰ ਕੀ ਕਰਦੀ ਸਟੇਟ, ਤਾਂ ਨਵੰਬਰ 84 ਨੂੰ ਆਉਣ ਵਾਲੇ 3-4 ਦਿਨ ਸਾਡੇ ਸਾਰੇ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋਣੀ। ਜਿਹੜੇ ਸਿੱਖ ਇਹ ਕਹਿੰਦੇ ਆ ਕਿ ਜੀ ਜੂਨ 84 ਨੂੰ ਸਟੇਟ ਨੇ ਜੋ ਕੀਤਾ ਠੀਕ ਕੀਤਾ, ਤੇ ਫਿਰ ਦੱਸਣ ਵੀ ਨਵੰਬਰ 84 ਨੂੰ ਜਿਹੜੇ ਸਿੱਖਾਂ ਦਾ ਸਾਰੇ ਭਾਰਤ ਵਿੱਚ ਇਉਂ ਕਤਲੇਆਮ ਹੋਇਆ, ਜਿਹੜੀ ਦਿੱਲੀ 'ਚ ਵਿਡੋ ਕਲੋਨੀ ਬਣਾਈ ਗਈ, ਜਿਹੜਾ ਇਸ ਮੁਲਕ ਨੇ ਪੂਰਾ ਜ਼ੋਰ ਲਾ ਕੇ ਅੱਜ ਤੱਕ ਉਸ ਕਤਲੇਆਮ ਦੇ ਇੱਕ ਵੀ ਦੋਸ਼ੀ ਨੂੰ ਚੱਜ ਹਲਦੀ ਸਜ਼ਾ ਨਹੀਂ ਹੋਣ ਦਿੱਤੀ। ਉਲਟਾ ਜਿਹੜੇ ਬੰਦਿਆਂ ਨੇ ਇਹ ਕਤਲੇਆਮ ਕਰਾਇਆ ਉਹਨਾਂ ਨੂੰ ਵੋਟਾਂ ਪਾ ਕੇ, ਲੀਡਰ ਬਣਾ ਕੇ ਉਹਨਾਂ ਨੂੰ ਸਰਕਾਰਾਂ ਮੰਨਣ ਦਾ ਮੌਕਾ ਦਿੱਤਾ। ਇਹ ਮੁਲਕ 1984 ਦੇ ਦਸੰਬਰ ਮਹੀਨੇ ਦੁਨੀਆ ਨੂੰ ਦੱਸ ਰਿਹਾ ਸੀਗਾ ਕਿ ਜੇ ਅਸੀਂ ਉਦੋਂ ਗਲਾਂ 'ਚ ਟਾਇਰ ਪਾਉਣ ਨਹੀਂ ਜਾ ਸਕੇ ਤਾਂ ਅਸੀਂ ਇਸ ਕਰਤੂਤ ਕਰਨ ਵਾਲਿਆਂ ਦੇ ਨੰਗੇ ਚਿੱਟੇ ਹਾਮੀ ਜ਼ਰੂਰ ਆ। ਆਹ ਲਓ ਵੋਟ, 75% ਵੋਟ, 75% ਮੈਂਬਰ ਪਾਰਲੀਮੈਂਟ ਉਸ ਵਾਰੀ ਕਾਂਗਰਸ ਦੇ ਜਿੱਤੇ ਸੀ। ਤਾਂ ਅਸੀਂ ਅਗਲੇ ਦਿਨਾਂ ਦੇ ਵਿੱਚ 2 ਤਰੀਕੇ ਦੇ ਪ੍ਰੋਗਰਾਮ ਸਿੱਖ ਸੰਗਤ ਵਿੱਚ ਦੇਖਣੇ। ਇੱਕ ਤਾਂ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਾ ਸਾਡੀ ਕੌਮ ਨੇ, ਇੱਕ ਚੱਲਣਾ ਨਵੰਬਰ 84 ਦੇ ਨਸਲਕੁਸ਼ੀ ਦੇ ਸ਼ਿਕਾਰ ਸਾਡੇ ਭਰਾਵਾਂ ਦੇ ਸੰਬੰਧ 'ਚ ਕਿਸੇ ਨੇ ਸੈਮੀਨਾਰ ਰੱਖੇ ਨੇ, ਕਿਸੇ ਨੇ ਗੁਰਦੁਆਰਿਆਂ 'ਚ ਜਾਂ ਹੋਰ ਕਿਸੇ ਤਰੀਕੇ ਦੇ ਪ੍ਰੋਗਰਾਮ ਰੱਖੇ। ਜਿਹੜੇ ਸਾਡੀ ਕੌਮ ਦੇ ਆਪਣੇ ਆਪ ਨੂੰ ਸਿਆਣੇ, ਸੂਝਵਾਨ, ਬੁੱਧੀਜੀਵੀ ਤੇ ਚਾਤਰ ਬੰਦੇ ਨੇ, ਉਹ ਸਮਝਦੇ ਆ ਵੀ ਆ ਜਿਹੜੀ ਕਤਲੇਆਮ ਦੀ ਨਸਲਕੁਸ਼ੀ ਦੀ ਗੱਲ ਆ ਇਹਦਾ ਰੋਣ ਧੋਣ ਜਾ ਕਰਨਾ ਤਾਂ ਚੰਗੀ ਗੱਲ ਆ, ਪਰ ਆ ਜਿਹੜਾ ਸ਼ਹੀਦ ਬੇਅੰਤ ਸਿੰਘ ਦਾ ਇਹ ਤਾਂ ਜੀ ਆਪਾਂ ਦੇਖੋ ਨਾ ਜੀ ਇੰਦਰਾ ਗਾਂਧੀ ਨੂੰ ਮਾਰਤਾ,
ਇਹ ਜੀ ਬੜੀ ਮਾੜੀ ਗੱਲ ਆ। ਸ਼ਹੀਦ ਬੇਅੰਤ ਸਿੰਘ ਨੂੰ ਯੋਧਾ ਬਣਾ ਕੇ ਪੇਸ਼ ਕਰਦੇ ਆ, ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਆ। ਇਸ ਗੱਲ ਕਰਕੇ ਪਿਛਲੇ 40 ਸਾਲ ਤੋਂ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦ ਬੇਅੰਤ ਸਿੰਘ ਦੀ ਗੱਲ ਜਿਸ ਪੱਧਰ ਤੇ ਸਾਡੀ ਕੌਮ ਨੂੰ ਕਰਨੀ ਚਾਹੀਦੀ ਸੀ ਉਵੇਂ ਹੋਈ ਨਹੀਂ। ਕਿਉਂਕਿ ਅਸੀਂ ਤਾਂ ਉਹ ਦਿਨ ਵੀ ਦੇਖੇ ਆ ਜਦੋਂ ਕਹਿੰਦੇ ਸੀ ਵੀ ਜੇ ਖਾੜਕੂ ਲਹਿਰ ਥੋੜੀ ਜੀ ਕਿਤੇ ਢਿੱਲ ਦਿਖਾ ਦੇਵੇ, ਦਿੱਲੀ ਵਾਲੇ ਤਾਂ ਬਹਿ ਕੇ ਗੱਲ ਨਿਬੇੜ ਨੂੰ ਫਿਰਦੇ। ਜੀ ਜੇਕਰ ਓਵਰਗਰਾਉਂਡ ਜਿਹੜੀਆਂ ਡੈਮੋਕ੍ਰੇਟਿਕ ਪੀਸਫੁਲ ਸਿਸਟਮ ਦੇ ਵਿੱਚ ਗੱਲ ਕਰੀਏ ਤਾਂ ਫੇਰ ਕੰਮ ਹੋ ਸਕਦਾ। ਆ ਤਾਂ ਜੀ ਗੱਲ ਬਣਨੀ ਨਹੀਂ। ਖਾੜਕੂ ਲਹਿਰ ਦੇ ਉਲਟ ਮਾਹੌਲ ਬਣਾਉਣ ਲਈ, ਹਥਿਆਰਬੰਦ ਸੰਘਰਸ਼ ਦੇ ਉਲਟ ਮਾਹੌਲ ਸਿਰਜਣ ਲਈ ਓਵਰਗਰਾਉਂਡ ਅਕਾਲੀ ਦਲ ਤੇ ਹੋਰਨਾਂ ਧੜਿਆਂ ਧਿਰਾਂ ਤੇ ਜਥੇਬੰਦੀਆਂ ਨੂੰ ਮੌਕਾ ਦੇਣ ਲਈ ਬਹੁਤ ਵਧੀਆ ਵਧੀਆ ਲੇਖ ਉਹਨਾਂ ਦਿਨਾਂ 'ਚ ਅਖਬਾਰਾਂ 'ਚ ਵੱਡੇ ਵੱਡੇ ਛਪਦੇ ਹੁੰਦੇ ਸੀ ਕਿ ਖਾੜਕੂ ਕਾਮਯਾਬ ਤਾਂ ਹੋ ਨਹੀਂ ਸਕਦੇ, ਹਥਿਆਰਬੰਦ ਸੰਘਰਸ਼ ਕਿੱਥੇ ਆਪਾਂ ਜੀ। ਪਰ ਖਾੜਕੂ ਕਹਿੰਦੇ ਸੀ ਕਿ ਅਸੀਂ ਤਾਂ ਇੰਡੀਅਨ ਸਟੇਟ ਦੇ ਸਾਹਮਣੇ ਇਹ ਦੱਸਣਾ ਕਿ ਸਾਤੋਂ ਇਹ ਬਰਦਾਸ਼ਤ ਨਹੀਂ ਹੋ, ਜੋ ਤੁਸੀਂ ਸਾਡੇ ਨਾਲ ਕੀਤਾ। ਅਸੀਂ ਬੀਬੇ ਬਾਲਕ ਬਣ ਕੇ ਚੀਕਾਂ ਕੂਕਾਂ ਜੀਆਂ ਧਰਨੇ ਮੁਜ਼ਾਹਰੇ ਜੇ ਕਰਕੇ ਸਾਨੂੰ ਨਹੀਂ ਸਾਡਾ ਆਹੀਰਾ। ਇਸੇ ਕਰਕੇ ਇੰਦਰਾ ਵੈਦਿਆ ਤੇ ਹੋਰ ਜਿਹੜੇ ਨੇ ਉਹਨਾਂ ਦੇ ਸੋਧੇ ਲੱਗੇ ਤੇ ਬਿਲਕੁਲ ਇਤਿਹਾਸ ਨੇ ਇਸ ਗੱਲ ਤੇ ਆਉਣ ਵਾਲੀਆਂ ਸਦੀਆਂ ਵਿੱਚ ਮਾਣ ਕਰਿਆ ਕਰਨਾ। ਜਿਹੜੇ ਆ ਸਿਆਣੇ ਆਪਦੇ ਆਪ ਨੂੰ ਮੋਹਕੇ ਸਮਝਦੇ ਆ, ਇਹ ਅੱਜ ਦੇਖ ਲੈਣ ਵੀ ਚਲੋ ਮੰਨ ਲਈ ਗੱਲ ਕਿ ਖਾੜਕੂ ਲਹਿਰ ਨਾਲ ਸੰਬੰਧਿਤ ਸਿੱਖਾਂ ਨੂੰ ਸਮਝ ਘੱਟ ਸੀ ਤੇ ਤੁਸੀਂ ਬਹੁਤੇ ਸਿਆਣੇ। ਆਏ ਦਿਨ ਤੁਹਾਡੇ ਇਸ਼ਟ ਦੀਆਂ ਬੇਅਦਬੀਆਂ ਹੁੰਦੀਆਂ। ਜਿਹੜੇ ਓਵਰਗਰਾਉਂਡ ਧਿਰਾਂ ਨੇ, ਅਕਾਲੀ ਦਲ, ਬਾਦਲ ਦਲ ਸਮੇਤ ਸਾਰੇ, ਇਹ ਇਕੱਲਾ ਇਹਦਾ ਹੀ ਇਨਸਾਫ ਲੈ ਕੇ ਜੇ ਜਾਂ ਇਹ ਇੰਨਾ ਹੀ ਕਹਿ ਦੇਣ ਵੀ ਅਸੀਂ ਤਾਂ ਜੀ ਦੇਖੋ ਖਾੜਕੂਆਂ ਨੂੰ ਜਦੋਂ ਗਾਲਾਂ ਕੱਢਦੇ ਰਹੇ ਅਸੀਂ ਤਾਂ ਤੁਹਾਡੇ ਪੈਰ ਫੜੀ ਰੱਖੇ ਆ, ਹੁਣ ਸਾਡੀ ਇੰਨੀ ਕੁ ਤਾਂ ਮੰਨ ਲਓ। ਕੀ ਇਹ ਜੋ ਹੋ ਰਿਹਾ ਇਹ ਇੰਡੀਅਨ ਸਟੇਟ ਦੀ ਸਹਿਮਤੀ, ਪ੍ਰਵਾਨਗੀ, ਸਰਪ੍ਰਸਤੀ, ਨਿਗਰਾਨੀ ਤੋਂ ਬਗੈਰ ਹੋ ਰਿਹਾ? ਹਰ ਘਟਨਾ ਜਿਹੜੀ ਆ ਉਹ ਕਿਤੇ ਬਹਿ ਕੇ ਡਿਜ਼ਾਈਨ ਕੀਤੀ ਜਾਂਦੀ ਹੈ। ਅੱਜ ਮੋਹਾਲੀ ਇਲਾਕੇ ਦੇ ਵਿੱਚ ਸੁਖਮਣੀ ਸਾਹਿਬ ਦਾ ਗੁਟਕਾ ਉਹਨੂੰ ਪਾੜ ਕੇ ਅੰਗ ਉਹਦੇ ਕਰਕੇ ਨਿੱਕੇ, ਅਗਲੀ ਗੱਲ ਬੋਲਣੀ ਨਹੀਂ, ਉਹ ਤੁਸੀਂ ਹੋਰ ਕਿਸੇ ਤੋਂ ਸੁਣ ਲਿਓ ਕਿਵੇਂ ਕੀਤੀ ਗਈ ਆ। ਪਰ ਦੁਨੀਆ ਦੇ ਵਿੱਚ ਅੱਜ ਤੱਕ ਕਦੇ ਕਿਸੇ ਨੇ ਕਿਸੇ ਦੂਜੇ ਧਰਮ ਦੇ ਗ੍ਰੰਥ ਦੀ ਜਾਂ ਗੁਰਬਾਣੀ ਦੀ ਜਾਂ ਕਿਸੇ ਰਹਿਬਰ ਦੀ ਜਿਹੜੀ ਲਿਖਤ ਆ ਉਹਦੇ ਨਾਲ ਉਹ ਨਹੀਂ ਕੀਤਾ ਹੋਣਾ ਜਿਹੜਾ ਅੱਜ ਵਾਪਰਿਆ। ਤੇ ਉੱਥੇ ਜਿੰਨੇ ਵੀ ਸਿੱਖ ਗਏ ਤੇ ਉਹ ਤੋਂ ਕਿਸੇ ਤੋਂ ਵੀ ਮੀਡੀਆ ਵਾਲੇ ਤੋਂ ਵੀ ਉਹ ਸ਼ਬਦ ਹੀ ਨਹੀਂ ਬੋਲ ਹੋਏ ਜੋ ਕੁਝ ਅੱਜ ਕੀਤਾ। ਪਰ ਸਾਡੀ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਮਾਰ ਲਓ ਜਾਂ ਕਿਤੇ ਹੋਰ, ਮੁਬਾਰਕਾਂ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਧਾਮੀ ਸਾਹਿਬ ਪ੍ਰਧਾਨ ਬਣ। ਜੇ ਕਿਤੇ ਰਹਿ ਜਾਂਦੇ ਦੂਜੀ ਧਿਰ ਜਿੱਤ ਜਾਂਦੀ ਗਰੇਦੀਆਂ ਖੁਸ਼ੀਆਂ ਹੋਣੀਆਂ। ਇਸ ਮੁਲਕ ਦੇ ਵਿੱਚ ਪੈਰ ਪੈਰ ਦੇ ਉੱਤੇ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਹੋਵੇ, ਪੈਰ ਪੈਰ ਦੇ ਉੱਤੇ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਇਸ ਤਰੀਕੇ ਨਾਲ ਬੇਅਦਬੀ ਇੰਡੀਅਨ ਸਟੇਟ ਦੀ ਨਜ਼ਰਸਾਨੀ ਹੇਠ ਹੋ ਰਹੀ ਹੋਵੇ, ਤੇ ਜਿਹੜਾ ਵੀ ਅਣਖ ਗੈਰਤ ਵਾਲਾ ਜਾਂ ਤਾਂ ਉਹਨੂੰ ਚੱਕ ਕੇ ਅੰਦਰ ਮਾਰਦੇ ਆ ਤੇ ਜਾਂ ਚੱਕ ਕੇ ਉਹਦਾ ਕਤਲ ਕਰਾ ਦਿੰਦੇ ਆ। ਇਸ ਸਾਰੇ ਕਾਸੇ ਦੇ ਵਿੱਚ ਅਸੀਂ ਆਪਸ ਵਿੱਚ ਹੀ ਸਿੰਘ ਬੜੇ ਸੋਹਣੇ ਫਸਾ ਲੈਂਦੇ ਹਾਂ। ਪਰ ਇੰਡੀਅਨ ਸਟੇਟ ਨਾਲ ਲਕੀਰ ਖਿੱਚ ਕੇ ਲੜਨ ਤੋਂ ਲੁਕਦੇ, ਬਚਦੇ, ਭੱਜਦੇ ਫਿਰਦੇ ਆ। ਕਿਉਂਕਿ ਫੇਰ ਚੇਤੇ ਆ ਜਾਂਦਾ ਵੀ ਜੇਕਰ ਅਸੀਂ ਸਟੇਟ ਖਿਲਾਫ ਗੱਲਾਂ ਕੀਤੀਆਂ ਇਹ ਮਾਹੌਲ ਬਣੂਗਾ ਵੀ ਨੌਜਵਾਨ ਤਬਕੇ ਤੋਂ ਰਹਿ ਨਹੀਂ ਹੁੰਦਾ। ਕੱਲ ਨੂੰ ਕੋਈ ਹਥਿਆਰਬੰਦ ਕਾਰਵਾਈ ਚੱਲ ਪਈ ਫਿਰ ਅਸੀਂ ਤਾਂ ਉਦੋਂ ਕਿਤੇ ਲੱਭਦੇ ਹੀ ਨਹੀਂ। ਕਿਉਂਕਿ ਜਦੋਂ 1984 ਤੋਂ ਬਾਅਦ ਕੌਮ ਪ੍ਰਸਤ ਸਿਰਲੱਥ ਸੂਰਮਿਆਂ ਨੇ ਹਥਿਆਰਬੰਦ ਖਾੜਕੂ ਲਹਿਰ ਦਾ ਝੰਡਾ ਚੱਕਿਆ, ਉਹਨਾਂ ਸਮਿਆਂ ਦੇ ਵਿੱਚ ਆ ਜਿਹੜੇ ਅਕਾਲੀ ਦਲ ਦੇ, ਬਾਦਲ ਦਲ ਦੇ ਜਾਂ ਹੋਰ ਨੇ ਤਾਂ ਬਿਲਕੁਲ ਇਰਰੈਲੇਵੈਂਟ ਹੋ ਗਏ ਸੀ। ਇਹਨਾਂ ਦੀ ਕੋਈ ਸੱਦ ਪੁੱਛ ਨਹੀਂ ਸੀ। ਉਲਟਾ ਇਹ ਕਹਿੰਦੇ ਹੁੰਦੇ ਸੀਗੇ ਵੀ ਜਿਹਨੇ ਗੱਲ ਕਰਨੀ ਆ ਖਾੜਕੂਆਂ ਨਾਲ ਕਰੋ। ਖੁਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਇੱਥੇ ਆ ਕੇ ਗੱਲ ਨਿਬੇੜਤੀ ਸੀ ਵੀ ਉਹਨਾਂ ਤੋਂ ਬਗੈਰ ਗਤੀ ਨਹੀਂ।
ਸਟੇਟ ਨੇ ਸਾਮ ਦਾਮ ਦੰਡ ਭੇਦ ਜਿਸ ਵੀ ਤਰੀਕੇ ਨਾਲ ਕੀਤਾ, ਹਥਿਆਰਬੰਦ ਸੰਘਰਸ਼ ਨੂੰ ਬਲੀਆ ਮੇਟ ਕਰਤਾ। ਸੰਘਰਸ਼ ਵਿੱਚ ਵੀ ਬਹੁਤ ਸਾਰੀਆਂ ਨੁਕਸ ਘਾਟਾਂ ਕਮਜ਼ੋਰੀਆਂ ਆ ਗਈਆਂ ਸੀ, ਪਰ ਅੱਜ ਜੋ ਹਾਲਾਤ ਹੈ, ਆਪਣੇ ਜੱਗੀ ਜੌਹਲ ਨੂੰ ਕਿੰਨੇ ਸਾਲ ਹੋ ਆਪਣੀ ਕੌਮ ਦੇ ਵਿੱਚ ਕਦੇ ਤੁਸੀਂ ਉਹਦੇ ਮੁਤਲਕ ਗੱਲ ਹੁੰਦੀ ਸੁਣੀ? ਕੀ ਉਹਨੇ ਕਰਤਾ ਸੀ ਜੀ? ਤੇ ਪਿਛਲੇ ਸਾਲ ਹਰਿਆਣੇ ਦੇ ਵਿੱਚ ਬਹੁਤ ਭਾਰੀ ਉਪੱਦਰ ਹੋਇਆ ਸੀ, ਮਾਰ ਕਾਟ ਹੋਈ ਸੀ। ਉਹ ਬੰਦੇ ਕਦੋਂ ਦੇ ਜ਼ਮਾਨਤਾਂ ਕਰਾ ਕੇ ਕੇਸਾਂ ਦੇ ਵਿੱਚੋਂ ਆਪਦਾ ਮਜ਼ੇ ਲੈਂਦੇ ਫਿਰਦੇ ਆ। ਇਸ ਭਾਰਤ ਵਿੱਚ ਹਰ ਖਿੱਤੇ ਦੇ ਵਿੱਚ ਕੋਈ ਤੁਹਾਨੂੰ ਇਹੋ ਜਿਹਾ ਹਿੰਦੂ ਤਵੀ ਬ੍ਰਿਗੇਡ, ਉਹਦੇ ਗੁੰਡੇ ਅਨਸਰ ਮਿਲ ਜਾਣਗੇ ਜਿਨ੍ਹਾਂ ਬਾਰੇ ਲੋਕਲ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲੈ ਕੇ ਗੈਰ ਹਿੰਦੂ ਲੋਕਾਂ ਉੱਤੇ ਬਹੁਤ ਭਾਰੀ ਜ਼ੁਲਮ ਕੀਤਾ, ਪਰ ਇਹ ਇੱਥੇ ਲੀਡਰ ਬਣ ਕੇ ਬੈਠੇ। ਦੂਜੇ ਪਾਸੇ ਸਾਡੀ ਕੌਮ ਦੇ ਸਾਡੇ ਬੱਚੇ ਨੂੰ ਬੇਰਹਿਮੀ ਤੇ ਬੇਕਿਰਕੀ ਨਾਲ ਇਹ ਮੁਕੱਦਮਿਆਂ ਦੇ ਤਹਿਤ ਅੰਦਰ ਕਰਕੇ ਉਹਨਾਂ ਦੀਆਂ ਜਵਾਨੀਆਂ ਅੰਦਰ ਰੋਲੀਆਂ ਜਾ ਰਹੀਆਂ। ਤੇ ਸਾਡੇ ਜਿਹੜੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਸ ਮਾਮਲੇ ਬਾਰੇ ਗੱਲ ਕਰਨੀ ਸੀ, ਉਹ ਗੱਲ ਕਰਨ ਤੋਂ ਵੀ ਹੁਣ ਤਾਂ ਪਾਸੇ ਹੋ ਗਏ, ਜਾਂ ਫਿਰ ਇੱਕ ਹੋਰ ਤਰੀਕਾ ਲੱਭ ਗਿਆ कि बात कर, बात का फिक्र ना कर, फिक्र कर पर फिक्र का जिक्र ना कर। मतलब कि गल इउं करो कि बंदे नूं लगे कि यार बड़ा फिक्र करदा। अज अखबारां दे विच बड़े सोहणे तरीके नाल जां सोशल मीडिया ते बोल के आपदी गल करन वाले तुहानूं हज़ारां ही मिल जाण। एक ਚੱਕਵੀਂ जी टोन च भड़कਵੇਂ जे लहजे विच वधिया जे तरीके नाल गल ਚੱਕਵੀਂ जी करन वाले उन्हां दा। पर ਜਿਹੜੇ लोग सिद्ध मसिद्धी गल करदे आ, ठोस गल करदे आ, उन्हां दी स्पेस ਜਿਹੜੀ ਆ ਉਹ खत्म है। क्योंकि साडे भाईचारे ਨੂੰ ਹੁਣ ਉਹ ਚੰਗੇ ਲੱਗਦੇ ਆ ਜਿਹੜੇ ਇਹ ਕਹਿਣ भी असीं बिना आमलेट बिना आंडा तोड़िया आमलेट बना के दिखा सकते। ये धਿਰ ਜਿਹੜੀ बिना आंडा तोड़िया आमलेट बनाउण दा लारा लाउंदी आ कि भारत विच सिखां नूं असीं बगैर कोई हरकत कीतिਆਂ इंसाफ दिवा दिया। ये एडा वड्डा झूठ आ, एडा वड्डा लारा ते ਇਹਦਾ कोई हिसाब किताब ही। पर साडी कौम जिहड़ी है ਉਹਨੂੰ ਉਹ ਬੰਦੇ बड़े वधिया लगदे आ, बड़े चंगे लगदे। इसे करके शहीद बेअंत सिंह दा शहीदी दिहाड़ा होना तो यह चाहिदा है कि आपां नवंबर 84 दे कतलेआम दी गल जरूर करिए, ना छड्डीए। साडे भरा ने, साडियां भैणां ने, साडी कौम है जिन्हां नूं उत्थे सिर्फ सिख होण करके नस्लकुशी होई। पर हर पिंड च, हर मोड़ ते, हर गली दे उत्ते शहीद बेअंत सिंह दा पोस्टर लग्या होवे इन्हां दिनां च, ਉਹਦੇ ਬਾਰੇ ਸਾਡੇ ਬੱਚੇ ਨੂੰ ਅਸੀਂ ਦੱਸੀਏ, ਦੁਨੀਆ ਦੇ ਹੋਰ ਲੋਕਾਂ ਨੂੰ ਦੱਸੀਏ ਕਿ ਸ਼ਹੀਦ ਬੇਅੰਤ ਸਿੰਘ ਉਹ ਸੂਰਮਾ ਹੈ ਜਿਹਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਕਿਵੇਂ ਉਸ ਦੁਸ਼ਟ ਇੰਦਰਾ ਨੂੰ ਸੋਧਾ ਲਾਇਆ, ਜਿਹਨੇ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਦੇ ਉੱਤੇ ਤਿਰੰਗੇ ਝੰਡੇ ਵਾਲੇ ਟੈਂਕ ਚਾੜੇ। ਸਾਨੂੰ बड़ा अजीब जिहा लगदा भी एक फार्मैलिटी पूरी करन दे लई इत्थे दरबार साहिब दे विच प्रोग्राम हुंदा, उत्थे लुको के जे चोरां वांगू सारा काम इउं कीता जांदा भी सवेरों 9 वजे तक उत्थे कोई दिखे ना। ਜਿਹੜੇ भी गुरसिख प्यारे ने किसी पंजाब के पिंड तो उत्थे पहुंचना होवे ਉਹ ਤਾਂ ਉੱਥੇ 9 ਵਜੇ ਨੂੰ ਕੀ ਪਹੁੰਚੂ। ਜਿਹੜੇ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਥਕ ਜਾਂ ਕੌਮੀ ਜਜ਼ਬਾਤ ਨਾਲ ਜੁੜੇ ਹੋਏ ਸਿੱਖ ਵਾਂ, ਸਾਨੂੰ ਵੀ ਬਿਪਤਾ ਪਈ ਹੁੰਦੀ ਆ ਵੀ ਸਾਡੇ ਜਾਂਦਿਆਂ ਨੂੰ ਕਿਤੇ
ਸਮਾਪਤੀ ਨਾ ਹੋ। ਉੱਥੇ ਫਿਰ ਪਰਿਵਾਰਕ ਮੈਂਬਰਾਂ ਨੂੰ ਸਰੋਪੇ ਦੇ ਕੇ ਚੱਲ ਮੇਰਾ ਭਾਈ, ਕੋਈ ਗੱਲ ਨਹੀਂ ਕਰਨ ਦਿੱਤੀ ਜਾਂਦੀ, ਕੋਈ ਪਲੈਨਿੰਗ, ਕੋਈ ਕੌਮ ਨੂੰ ਸੰਦੇਸ਼ ਨਹੀਂ। ਇਹ ਸਾਰਾ ਕੁਝ ਇੱਕ ਰਵਾਇਤ ਦੇ ਰਾਹੀਂ ਵੀ ਠੀਕ ਆ ਜੀ, ਤੇ ਉਹੋ ਜਿਹੇ ਭੋਗ ਉਵੇਂ ਦੀਆਂ ਗੱਲਾਂ ਉੱਥੇ ਹਰ ਰੋਜ਼ ਹੀ ਹੁੰਦੀਆਂ। ਇਹ ਅਸੀਂ ਆਪਣੇ ਸ਼ਹੀਦਾਂ ਦੇ ਦਿਹਾੜਿਆਂ ਨੂੰ ਇਉਂ ਰਵਾਇਤੀ ਜਿਹੇ ਬਣਾ ਕੇ ਮਨਾਉਂਦੇ ਰਹੀਏ, ਦਿੱਲੀ ਨੂੰ ਕੀ ਤਕਲੀਫ ਆ ਜੀ? ਜੇਕਰ ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਰਵਾਇਤ ਜੀ ਬਣਾ ਕੇ ਬਹਿ ਜਾਈਏ ਤਾਂ ਦੁਸ਼ਮਣ ਨੂੰ ਕੋਈ ਤਕਲੀਫ ਨਹੀਂ। ਜੇਕਰ ਕੋਈ ਬੰਦਾ ਇਹ ਕਹਿੰਦਾ ਰਵੇ ਮੈਂ ਫਲਾਣੇ ਨੂੰ ਮਾਰ ਦੂੰ, ਮੈਂ ਫਲਾਣੇ ਨੂੰ ਮਾਰ ਦੂੰ, ਉਹ 5 ਦਿਨ 10 ਦਿਨ ਬਾਅਦ ਉਹਦਾ ਦੁਸ਼ਮਣ ਜਾਂ ਉਹਦਾ ਸਾਰਾ ਜਿਹੜਾ ਲਾਣਾ ਬਣਾ ਆਲੇ ਦੁਆਲੇ ਉਹ ਕਹਿਣ ਵੀ ਇਹ ਕਰਦਾ ਹੀ ਰਹਿੰਦਾ, ਇਹਦੀ ਕੋਈ ਗੱਲ ਨਹੀਂ, ਏਦਾਂ ਹੀ ਕਹਿੰਦਾ। ਸਿੱਖਾਂ ਨੇ ਵੀ ਕੁਝ ਇਹੋ ਜਿਹਾ ਹਿਸਾਬ ਫੜਦੇ ਤੇ ਅਸੀਂ ਐ ਕਰਾਂਗੇ, ਅਸੀਂ ਉਹ ਕਰਾਂਗੇ। ਜੇਕਰ ਸਾਡੀ ਕੌਮ ਦੇ ਅਸਲ ਹਾਲਾਤ ਨੂੰ ਅਸੀਂ ਇੱਥੇ ਬਹਿ ਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਖਾਲਿਸਤਾਨ ਵਿਰੋਧੀ ਜਾਂ ਕੌਮ ਪ੍ਰਸਤ ਜਿਹੜੇ ਸਿੱਖ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹਨੂੰ ਦਬਾਉਣ ਦੇ ਲਈ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਇੱਕ ਤਰੀਕੇ ਨਾਲ ਦੁਸ਼ਮਣ ਨਾਲ ਹੀ ਹੱਥ ਮਿਲਾ ਲਏ ਤੇ ਸਾਨੂੰ ਤਾਂ ਜੀ ਇਹ ਬੰਦੇ ਇਹਨਾਂ ਦੀ ਕੋਈ ਹੈ ਨਹੀਂ ਗੱਲ, ਤੁਸੀਂ ਸਾਡੇ ਨਾਲ ਲੜੋ। ਇਸੇ ਕਰਕੇ ਨਹੀਂ ਹੋ ਸਕਦਾ ਵਾ ਕਿ ਬੀਜੇਪੀ ਜਾਂ ਕਾਂਗਰਸ ਵਰਗੀਆਂ ਧਿਰਾਂ ਪੰਜਾਬ ਦੇ ਵਿੱਚ ਪੈਰ ਲਾ ਜਾਣ। ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਸ ਪੰਜਾਬ ਦੇ ਵਿੱਚ ਕਾਂਗਰਸ ਦਾ ਤੇ ਬੀਜੇਪੀ ਦਾ ਜਾਂ ਹੋਰ ਐਂਟੀ ਪੰਥਕ ਫੋਰਸਸ ਦਾ ਇੱਕ ਮਾਮੂਲੀ ਜਿਹਾ ਆਧਾਰ ਵੀ ਨਹੀਂ ਸੀ ਹੋਣਾ ਚਾਹੀਦਾ, ਖਾਸ ਤੌਰ ਤੇ 1983 ਤੋਂ ਬਾਅਦ। ਪਰ ਸਾਡਾ ਹਾਲ ਕੀ ਹੈ? ਸਾਡੇ ਜਿਹੜੇ ਓਵਰਗਰਾਊਂਡ ਸਾਰਾ ਲੌਂਗਲਾਣਾ, ਇਹਨੇ ਕਿਸੇ ਨੂੰ ਦੱਸਿਆ ਵੀ, ਇਹਨੇ ਕਿਸੇ ਨੂੰ ਸਮਝਾਇਆ ਵਾ ਕਿ ਤੁਹਾਡੀ ਲੜਾਈ ਕਿਹਦੇ ਨਾਲ ਕਿਵੇਂ? ਚਲੋ ਸਾਨੂੰ ਇਸ ਗੱਲ ਦੀ ਤਕਲੀਫ ਰਹਿੰਦੀ ਆ ਕਿ ਇਹ ਇੰਡੀਅਨ ਸਟੇਟ ਨਾਲ ਲੜਾਈ ਮੰਨਣ ਦੀ ਥਾਂ ਕਹਿੰਦੇ ਰਹਿੰਦੇ ਆ, ਖਾਸ ਤੌਰ ਤੇ ਅਕਾਲੀ ਲੀਡਰ ਖਾਸ ਤੌਰ ਤੇ ਝੂਠ ਬੋਲਦੀ ਆ ਵੀ ਕਾਂਗਰਸ ਦਾ ਹਮਲਾ ਸੀ। ਜੇ ਇਹ ਵੀ ਗੱਲ ਚੱਜ ਹਾਲ ਨਾਲ ਪ੍ਰਚਾਰੀ ਹੁੰਦੀ ਤਾਂ ਪੰਜਾਬ 'ਚ ਕਾਂਗਰਸ ਨੂੰ ਵੋਟ ਨਹੀਂ ਸੀ ਪੈਣੀ। ਪਰ 1984 ਦੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੇ ਨਵੰਬਰ 84 ਦੇ ਨਸਲਕੁਸ਼ੀ ਤੋਂ 1 ਸਾਲ ਬਾਅਦ ਜਦੋਂ 1985 ਚ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਨੇ, ਉਸ ਮੌਕੇ ਵੀ ਅਕਾਲੀ ਦਲ ਅਤੇ ਕਾਂਗਰਸ ਦੇ ਵੋਟ ਬੈਂਕ ਦੇ ਵਿੱਚ, ਵੋਟ ਸ਼ੇਅਰ ਦੇ ਵਿੱਚ ਮਾਮੂਲੀ ਜਿਹਾ ਫਰਕ ਸੀ। ਹਾਲਾਂਕਿ ਉਦੋਂ ਕਾਂਗਰਸ ਵਾਲਿਆਂ ਨੇ ਲੌਂਗੋਵਾਲ ਨਾਲ ਸਮਝੌਤਾ ਕਰਕੇ ਵੋਟਾਂ ਦੇ ਵਿੱਚ ਵੀ ਅਸੀਂ ਕਮਜ਼ੋਰ ਕੈਂਡੀਡੇਟ ਖੜਾ ਕਰਾਂਗੇ, ਸਰਕਾਰ ਤੁਹਾਡੀ ਬਣ ਦਿਆਂਗੇ। ਪਰ ਇਸ ਪੰਜਾਬ ਦੇ ਵਿੱਚ ਉਸ ਮੌਕੇ ਇਹ ਜਾਣੀ ਕਿ 1947 ਤੋਂ ਲੈ ਕੇ 1984 ਤੱਕ ਜਿਹੜੀ ਕਮਾਈ ਕੀਤੀ ਆ ਸਿੱਖਾਂ ਦੇ ਅੰਦਰੋਂ, ਸਿੱਖੀ ਸਿਦਕ ਖੋਰਿਆ ਤੇ ਕਾਂਗਰਸ ਪ੍ਰਸਤ ਜਾਣੀ ਕਿ ਦਿੱਲੀ ਦੇ ਕਤਲੇਆਮ ਅਤੇ ਦਰਬਾਰ ਸਾਹਿਬ ਦੇ ਹਮਲੇ ਦਾ ਜਿਨ੍ਹਾਂ ਨੂੰ ਦਰਦ ਨਹੀਂ, ਉਹ ਸਿੱਖ ਪੰਜਾਬ 'ਚ ਇੱਥੇ ਇੰਨੇ ਜ਼ਿਆਦਾ ਪੈਦਾ ਕਰ ਲਏ ਸੀ। ਇੱਕ ਤਰੀਕੇ ਨਾਲ 1985 ਦੇ ਵਿੱਚ ਉਹਨਾਂ ਨੇ ਗਿਣ ਕੇ ਦੇਖਿਆ ਵਾ ਵੀ ਕੁੱਲ ਕਿੰਨਾ ਕੁ ਫਰਕ ਪਿਆ। ਉਹਨਾਂ ਨੂੰ ਤਾਂ ਉਸ ਗੱਲ ਦੀ ਤਸੱਲੀ ਹੋਣੀ ਹੋਈ ਸੀ ਵੀ ਅੱਜ ਜੇਕਰ ਦਰਬਾਰ ਸਾਹਿਬ ਦੇ ਹਮਲੇ ਤੇ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਵੀ ਆਹ ਹਾਲ, ਫੇਰ ਤਾਂ ਲੈ ਲਿਆ ਕੰਮ। ਅਗਲੇ ਹੌਲੀ ਹੌਲੀ ਲੱਗੇ ਹੋਏ ਨੇ ਕਿ ਸਾਡੀ ਕੌਮ ਦੇ ਅੰਦਰੋਂ ਉਹ ਸਭ ਕੁਝ ਖੋਰ ਦਿੱਤਾ ਜਾਵੇ, ਘਟਾ ਦਿੱਤਾ ਜਾਵੇ, ਜਿਹੜਾ ਤੁਹਾਨੂੰ ਹਿੰਦੂ ਨਾਲੋਂ ਵੱਖਰੇ ਵਿਲੱਖਣ ਆਜ਼ਾਦ ਹੋਣ ਤੇ ਰਾਜ ਕਰੇਗਾ ਖਾਲਸਾ ਦੀ ਭਾਵਨਾ ਦੇ ਉਲਟ। ਤੇ ਦਿਨੋ ਦਿਨ ਇਹ ਧਿਰ ਨੂੰ ਮਜ਼ਬੂਤੀ ਮਿਲ ਰਹੀ। ਪੰਜਾਬ ਤੋਂ ਬਾਹਰ ਜਦੋਂ ਆਪਾਂ ਸਿੱਖ ਰੈਫਰੈਂਡਮ ਦੀ ਗੱਲ ਕਰਦੇ ਤਾਂ ਉੱਥੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਇੱਕ ਤਰੀਕੇ ਨਾਲ ਸੁਨੇਹਾ ਲਾ ਦਿੱਤਾ ਕਿ ਤੁਸੀਂ ਕਿਹੋ ਜਿਹੇ ਹੋ, ਕੀ ਖਾਂਦੇ ਹੋ, ਕੀ ਪਹਿਨਦੇ ਹੋ, ਸਾਨੂੰ ਕੋਈ ਮਤਲਬ ਨਹੀਂ। ਸਿੱਧੀ ਗੱਲ ਆ ਵੀ ਖਾਲਿਸਤਾਨ ਦੇ ਹੱਕ ਚੋਂ ਕਿ ਖਿਲਾਫ। ਇਹ ਗੱਲ ਤਾਂ ਯਕੀਨਨ ਸੀ ਕਿ ਉਹ ਤਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਰੈਫਰੈਂਡਮ ਕਰਾਉਣਾ ਹੈ ਉਹ ਭਾਰਤ ਤੋਂ, ਪੰਜਾਬ ਤੋਂ ਬੜੀ ਦੂਰ ਨੇ ਤੇ ਉੱਥੇ ਕਿਸੇ ਹਥਿਆਰ ਦੀ ਤਾਂ ਲੋੜ ਨਹੀਂ ਸੀ।
ਹਥਿਆਰਬੰਦ ਸੰਘਰਸ਼ ਦੀ ਤਾਂ ਲੋੜ ਨਹੀਂ ਸੀ, ਪਰ ਉਸ ਸਾਰੇ ਪ੍ਰੋਗਰਾਮ ਨੇ ਹਰੇਕ ਸਿੱਖ ਨੂੰ ਸਿੱਧਾ ਜਿਹਾ ਸਵਾਲ, ਸਿੱਧਾ ਜਿਹਾ ਜਵਾਬ ਕਿ ਹਾਂ ਜੀ ਮੈਂ ਖਾਲਿਸਤਾਨ ਦੇ ਹੱਕ। ਜਦੋਂ ਇਹ ਸਾਰੀ ਲਹਿਰ ਦਿਨੋਂ ਦਿਨ ਜ਼ੋਰ ਫੜਦੀ ਦਿਖੀ ਤਾਂ ਇੰਡੀਅਨ ਸਟੇਟ ਨੂੰ ਬਿਰਤਾ ਜਿਹੜੀ ਪੈਣੀ ਸੀ ਉਹ ਅੱਡ ਪਈ। ਪਰ ਸਾਡੇ ਇੱਥੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੇ ਅੰਦਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਵਰਗੇ ਆ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਵਰਗੇ ਜਾਂ ਹੋਰ ਇਹੋ ਜਿਹੇ ਬੜੇ ਲੋਕ ਸੀ ਜਿਨ੍ਹਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਬਣਦਾ ਹੋਇਆ ਇੰਟਰਨੈਸ਼ਨਲ ਲੈਵਲ ਤੇ ਮਾਹੌਲ ਜਿਹੜਾ ਸੀ ਉਹਦੀ ਬੜੀ ਤਕਲੀਫ ਹੋਈ। ਅੱਜ ਵੀ ਹੈ। ਇਹ ਆ ਦਿੱਲੀ ਦਰਬਾਰ ਦੀ ਪ੍ਰਾਪਤੀ ਕਿ ਉਹਨੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਬੰਦੇ ਪੈਦਾ ਕਰ ਜਿਹੜੇ ਹਰ ਮੌਕੇ ਹਰ ਤਰੀਕੇ ਨਾਲ ਕੌਮ ਦੇ, ਪੰਥ ਦੇ, ਸਿੱਖਾਂ ਦੇ, ਸਿੱਖੀ ਦੇ ਉਲਟ ਦਿੱਲੀ ਦੇ ਹੱਕ 'ਚ ਭੁਗਤਦੇ। ਇਹ ਜਿਹੜੀ ਬਿਰਤੀ ਆ, ਇਸ ਬਿਰਤੀ ਦੇ ਹੁੰਦਿਆਂ ਸਾਡੀ ਕੌਮ ਦਾ ਆਹੀ ਹਾਲ ਰਹਿਣਾ। ਫਿਰ ਤਾਂ ਉਹ ਲੱਭ ਕੇ ਇਹੋ ਜਿਹੇ ਬੰਦਿਆਂ ਨੂੰ ਵੱਡੇ ਅਹੁਦਿਆਂ ਤੇ ਬਿਠਾਉਂਦੇ ਆ ਜਿਹੜੇ ਬੀਜੇਪੀ 'ਚ, ਕਾਂਗਰਸ ਵਿੱਚ ਜਾਂ ਖੁਫੀਆ ਏਜੰਸੀਆਂ 'ਚ ਜਿਹੜੇ ਵੱਡੇ ਅਹੁਦਿਆਂ ਤੇ ਸਿੱਖ ਪਹੁੰਚਾਏ ਜਾਂਦੇ ਆ, ਉਹਨਾਂ ਦਾ ਸਿੱਖੀ ਵਾਲਾ ਸਾਰਾ ਕੰਡਾ ਕੱਢ ਕੇ ਉਹਨਾਂ ਨੂੰ ਕੇਸਾਧਾਰੀ ਹਿੰਦੂ ਬਣਾ ਕੇ ਉੱਥੇ ਉੱਪੜਦਾ ਕੀਤਾ ਜਾਂਦਾ। ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਇੱਥੇ ਅੱਜ ਕੱਲ੍ਹ ਬੜੀ ਬਿਮਾਰੀ ਜੀ ਵਧੀ ਹੋਈ ਆ ਕਿ ਜੀ IAS, IPS ਜਾਂ ਭਾਰਤ ਸਰਕਾਰ ਦੇ ਹੋਰ ਮਹਿਕਮਿਆਂ ਦੇ ਵਿੱਚ ਨੌਕਰੀਆਂ ਦੇ ਉੱਤੇ ਸਿੱਖਾਂ ਨੂੰ ਅਸੀਂ ਉੱਪੜਦਾ ਕਰਾਂਗੇ, ਅਸੀਂ ਟ੍ਰੇਨਿੰਗਾਂ ਦੇਵਾਂਗੇ। ਤੇ ਆਪਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ। ਮੇਰਾ ਵਾਹ ਜਦੋਂ ਵੀ ਜਿੰਨੀ ਵਾਰ ਵੀ ਪੰਜਾਬ ਪੁਲਿਸ ਨਾਲ ਪਿਆ, ਉੱਥੇ ਕਿਸੇ ਗੈਰ ਸਿੱਖ ਨੇ ਤਾਂ ਸ਼ਾਇਦ ਕਦੇ ਮਾੜਾ ਮੋਟਾ ਰਹਿਮ ਕਰ ਲਿਆ ਹੋਵੇ, ਪਰ ਜਿਹੜਾ ਸਿੱਖਾਂ ਦੇ ਘਰੇ ਜੰਮਿਆ ਹੋਇਆ ਉਸ ਪੁਲਿਸੀਏ ਨੂੰ ਤਾਂ ਸਾਡਾ ਸਿੱਖੀ ਸਰੂਪ ਦੇਖ ਕੇ ਇੰਨੀ ਕੌੜ, ਇੰਨੀ ਚੜ੍ਹਦੀ ਆ ਵੀ ਸਭ ਤੋਂ ਭੈੜੀ, ਸਭ ਤੋਂ ਮਾੜੀ ਜਿਹੜੀ ਆ ਉਹ ਬੰਦੇ ਦੀ ਬੋਲੀ ਸਾਡੇ ਖਿਲਾਫ ਹੁੰਦੀ ਹੈ। ਜਦੋਂ ਉੱਪਰਲਾ ਉਹਨਾਂ ਨੂੰ ਇਹ ਪਤਾ ਲੱਗ ਜੇ ਵੀ ਇਹ ਖਾਲਿਸਤਾਨ ਦੇ, ਫਿਰ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਖਾੜਕੂ ਲਹਿਰ ਨੂੰ ਜਿਸ ਤਰੀਕੇ ਨਾਲ ਉਹ ਬੋਲਦੇ ਆ ਤੇ ਜਿਸ ਤਰੀਕੇ ਦਾ ਟ੍ਰੀਟਮੈਂਟ ਫਿਰ ਉਹ ਕਰਦੇ ਆ, ਉਹ ਸਾਰਿਆਂ ਦੇ ਸਾਹਮਣੇ। ਖਾੜਕੂ ਲਹਿਰ ਨਾਲ ਸੰਬੰਧਿਤ ਸਿੱਖਾਂ ਦੇ ਉੱਤੇ ਜਿੰਨਾ ਜ਼ੁਲਮ ਹੋਇਆ, ਜਿੰਨਾ ਧੀਆਂ ਭੈਣਾਂ, ਮਾਪਿਆਂ, ਬੱਚੀਆਂ ਦੇ ਉੱਤੇ ਕਹਿਰ ਹੋਇਆ, ਤੁਸੀਂ ਜਿਹਨੂੰ ਮਰਜ਼ੀ, ਜਿਸ ਕੇਸ ਨੂੰ ਮਰਜ਼ੀ ਹੱਥ ਪਾ ਲਓ ਜੀ, ਤੁਹਾਨੂੰ ਕੋਈ ਬਿਰਲਾ ਹੀ ਲੱਭੂਗਾ ਵੀ ਉਹ ਕੋਈ ਗੈਰ ਸਿੱਖ ਸੀ। ਬਹੁਤੇ ਜ਼ਿਆਦਾ ਸਾਡੇ ਸਿੱਖ ਪਰਿਵਾਰਾਂ ਚੋਂ ਜੰਮੇ ਹੋਏ ਸੀ। ਜੇ ਕਿਸੇ ਨੂੰ ਇਸ ਗੱਲ ਦੇ ਉੱਤੇ ਕੋਈ ਮਾੜਾ ਮੋਟਾ ਹੱਕ ਸੁਭਾ ਹੈ, ਉਹ ਇੱਕ ਗੱਲ ਕਰੇ ਵੀ ਇੱਕ ਲਿਸਟ ਤੇ ਤੁਰੀ ਫਿਰਦੀ ਆ, ਮੈਂ ਵੀ ਉਹ ਪੰਜਾਬ ਦਾ ਪੁੱਛੜ 'ਚ ਛਾਪੀ ਸੀ, ਉਹਨਾਂ ਪੁਲਿਸੀਆਂ ਦੀ ਲਿਸਟ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਖੁਦ ਮੰਨਿਆ ਕਿ ਇਹਨਾਂ ਨੇ ਨਜਾਇਜ਼ ਕਤਲ ਕੀਤੇ, ਤਰੱਕੀਆਂ ਤੇ ਅਹੁਦਿਆਂ ਦੇ ਲਾਲਚ ਵਿੱਚ ਬੇਦੋਸ਼ੇ ਬਿਲਕੁਲ ਇਨੋਸੈਂਟ ਸਿੱਖਾਂ ਨੂੰ ਕਤਲ ਕੀਤਾ, ਤੇ ਅਸੀਂ ਇਹਨਾਂ ਨੂੰ ਸਜ਼ਾ ਦਿੰਨੇ ਆ ਜਾਂ ਇਹਨਾਂ ਦੇ ਅਹੁਦਿਆਂ ਤੋਂ ਲਾਉਂਦੇ ਆ। ਉਹ ਲਿਸਟ ਪੜ੍ਹ ਲਓ, ਉਹ ਜਿਹੜੀ 500 ਬੰਦੇ ਦੀ ਲਿਸਟ ਆ, ਉਹਦੇ 'ਚ ਵੀ ਤੁਹਾਨੂੰ ਲੱਗੂਗਾ ਵੀ ਕਿਤੇ ਕਦਾਈ ਕਦੇ ਕਿਸੇ ਗੈਰ ਸਿੱਖ ਦਾ ਨਾਂ। ਇਹੀ ਤਾਂ KPS ਗਿੱਲ ਦੀ ਕਮਾਂਡ ਹੇਠ ਗਿੱਲ, ਬਰਾੜ, ਸੰਧੂਆਂ ਸਮੇਤ ਗੋਬਿੰਦ ਰਾਮ ਵਰਗੇ, ਤੇ ਤੁਸੀਂ ਰਿਬੈਰੋ ਦੀ ਕਿਤਾਬ ਬੁਲਟ ਫਾਰ ਬੁਲਟ ਪੜ੍ਹੋ, ਉਹਦੇ ਵਿੱਚ KPS ਗਿੱਲ ਦੀ ਮਾਨਸਿਕਤਾ ਝਲਕਦੀ ਆ। ਜਦੋਂ ਉਹ ਕਹਿੰਦਾ ਵੀ ਇਹ ਜੱਟਾਂ ਦੀ ਲੜਾਈ ਆ, ਸਾਡੇ ਵਰਗਿਆਂ ਦੇ ਹਵਾਲੇ ਕਰੋ, ਦੇਖੋ ਅਸੀਂ ਕਿਵੇਂ ਇਹਨੂੰ ਖਤਮ ਕਰ। ਰਿਬੈਰੋ ਗੈਰ ਸਿੱਖਵਾਦ, ਗੈਰ ਪੰਜਾਬੀ, ਉਹਨੇ ਕੋਈ ਕਸਰ ਨਹੀਂ ਛੱਡੀ ਸਾਡੀ ਲਹਿਰ ਦੇ ਖਿਲਾਫ। ਉਹਨੇ ਬਹੁਤ ਅਕਸਰ ਨੂੰ ਉਹਦੇ ਤੇ 2 ਵਾਰੀ ਫਿਰ ਸਾਡੇ ਭਰਾਵਾਂ ਨੇ ਕਾਰਵਾਈ ਵੀ ਕੀਤੀ। ਪਰ KPS ਗਿੱਲ ਕਿੱਥੋਂ ਬੋਲਦਾ ਸੀ? ਇਹ ਬਿਰਤੀ ਸਾਡੇ ਪਰਿਵਾਰਾਂ 'ਚ, ਸਾਡੇ ਘਰਾਂ 'ਚ ਕਿਵੇਂ ਆ ਗਈ? ਇਹ ਸਾਡੇ ਵਿੱਚੋਂ ਇਹੋ ਜਿਹੇ ਲੋਕ ਪੈਦਾ ਹੋ ਰਹੇ ਨੇ, ਤੇ ਜਿਹੜੇ ਬੱਚੇ ਹੁਣ
ਅਸੀਂ ਇੰਡੀਅਨ ਸਟੇਟ ਦੇ ਸੰਦ ਬਣ ਕੇ ਉਹਦੇ ਹਵਾਲੇ ਕਰ ਰਹੇ ਹਾਂ। ਉਹਨਾਂ ਨੇ ਵੀ ਇਹੀ ਕੁਝ ਕਰਨਾ। ਕੋਈ ਵਿਰਲਾ ਹੀ ਹੋਊਗਾ ਜਿਹੜਾ ਜਨਰਲ ਸੁਬੇਗ ਸਿੰਘ ਬਣੇ, ਕੋਈ ਵਿਰਲਾ ਹੀ ਹੋਏਗਾ ਜਿਹੜਾ ਭਾਈ ਸੁਖਦੇਵ ਸਿੰਘ ਜਿਹਨੂੰ ਆਪਾਂ ਜਨਰਲ ਲਾਭ ਸਿੰਘ ਦੇ ਨਾਂ ਤੇ ਜਾਣਦੇ ਹਾਂ। ਕੋਈ ਵਿਰਲਾ ਹੀ ਹੋਏਗਾ ਜਿਹੜਾ ਭਾਈ ਦਰਾਵਰ ਸਿੰਘ ਤੇ ਭਾਈ ਕੁਲਵੰਤ ਸਿੰਘ ਰਾਜੋਆਣੇਵਾਲ। ਨਹੀਂ ਤਾਂ ਬਹੁਤੇ ਜ਼ਿਆਦਾ ਜਿਹੜੇ ਨੇ ਉਹ ਭਾਰਤ ਮਾਂ ਦੇ ਲਾਲ ਬਣਨਗੇ, ਕਲਗੀਧਰ ਦੇ ਲਾਲ ਬਣਨ ਦੇ ਉਲਟ ਚੱਲਣ। ਇਹੀ ਬਿਰਤੀ ਸਾਡੇ ਸਮਾਜ ਦੇ ਵਿੱਚ ਵੱਧ ਰਹੀ। ਇਸ ਬਿਰਤੀ ਦੇ ਖਿਲਾਫ ਕਿਸੇ AK-47 ਚੱਕੀ ਫਿਰਦੇ ਖਾੜਕੂ ਯੋਧੇ ਨੇ ਤਾਂ ਕੁਛ ਨਹੀਂ ਸੀ ਕਰਨਾ। ਇਹ ਡਿਊਟੀ, ਇਹ ਜ਼ਿੰਮੇਵਾਰੀ ਓਵਰਗਰਾਉਂਡ ਫਰੰਟ ਵਾਲੀਆਂ ਸਾਡੀਆਂ ਸੰਸਥਾਵਾਂ ਦੀ ਆ। ਚਾਹੇ ਉਹ ਦਮਦਮੀ ਟਕਸਾਲ ਆ, ਚਾਹੇ ਅਖੰਡ ਕੀਰਤਨੀ ਜਥਾ ਆ, ਚਾਹੇ ਚੀਫ ਖਾਲਸਾ ਦੀਵਾਨ ਆ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਤੇ ਚਾਹੇ ਕੋਈ ਹੋਰ। ਸਾਰੀ ਸਾਡੀ ਸਿੱਖ ਕੌਮ ਦੀਆਂ ਜਿਹੜੀਆਂ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ, ਧਿਰਾਂ, ਧੜੇ, ਇਹਨਾਂ ਸਾਰਿਆਂ ਦਾ ਆਪਾਂ ਨੂੰ ਮੰਨਣਾ ਪਊਗਾ ਕਿ ਆਪਾਂ ਅਸਫਲ ਆ। ਆਪਾਂ ਆਪਣੀ ਕੌਮ ਦਾ ਹੋ ਰਿਹਾ ਭਗਵਾਂ ਕਰਨ, ਹਿੰਦੂ ਕਰਨ, ਹਿੰਦੀ ਕਰਨ ਰੋਕਣ ਵਿੱਚ ਦਿਨੋਂ ਦਿਨ ਅਸਫਲ ਸਾਬਤ ਹੋ ਰਹੇ। ਆਪਾਂ ਜੇ ਆਪਦੀ ਗਲਤੀ, ਆਪਦੀ ਘਾਟ, ਆਪਦੀ ਕਮਜ਼ੋਰੀ, ਆਪਦੇ ਨੁਕਸ ਨੂੰ ਲੱਭ ਲਵਾਂਗੇ, ਸਮਝ ਲਵਾਂਗੇ, ਤਾਂ ਉਹਦਾ ਹੱਲ ਲੱਭਣ ਵਾਲੇ ਪਾਸੇ ਤੁਰਾਂਗੇ। ਕੌਮ ਤਾਂ ਇੱਥੇ ਹੀ ਵਸਣੀ ਆ ਪੰਜਾਬ 'ਚ, ਤੇ ਭਾਰਤੀ ਸਟੇਟ ਨੇ ਕੋਈ ਕਸਰ ਵੀ ਨਹੀਂ ਛੱਡਣੀ ਸਿੱਖਾਂ ਦੇ ਅੰਦਰ ਹਿੰਦੂਤਵ ਨੂੰ ਬਾੜਨ ਲਈ। ਉਹਨਾਂ ਨੇ ਤਾਂ ਸਿੱਖਾਂ ਤੋਂ ਚਾਹਣਾ ਵੀ ਕਰਮਕਾਂਡ ਕਰਨ। ਇਹ ਤਾਂ ਸਾਨੂੰ ਦੇਖਣਾ ਪੈਣਾ ਵੀ ਸਾਡੇ ਅਕਾਲੀ ਲੀਡਰਸ਼ਿਪ ਹਵਨ ਜਗ ਕਰਾਉਣ ਵਾਲੀ, ਜਗਰਾਤਿਆਂ 'ਚ ਤੱਲੀਆਂ ਵਜਾਉਣ ਵਾਲੀ ਪੈਦਾ ਕਰਨੀ ਹੈ। ਤਾਂ ਉਹ ਪੈਦਾ ਕਰਨੇ ਆ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਨ, ਸਿੱਖੀ, ਸੈਦਕ, ਕੇਸਾਂ, ਸਵਾਸਾਂ ਸੰਗ ਨਿਭਣ ਦੀ ਸੋਚ ਰੱਖਦੇ ਹੋਣ। ਅਤੇ ਇਸ਼ਟ ਦੀ ਬੇਅਦਬੀ ਤੋਂ ਬਾਅਦ ਅੱਜ ਸਵੇਰ ਤੋਂ ਇਹ ਗੱਲ ਚੱਲੀ, ਸੋਸ਼ਲ ਮੀਡੀਆ ਤੇ ਚੱਲੀ ਕਿ ਅੱਜ ਜੀ ਸੁਖਮਣੀ ਸਾਹਿਬ ਦੇ ਮੁੜ ਕੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਹੋਇਆ। ਸਾਡੇ ਕਿਸੇ ਸਿੱਖ ਆਗੂ, ਕਿਸੇ ਸਿੱਖ ਧਰਮ, ਅੱਜ ਸਾਨੂੰ ਸਾਰਿਆਂ ਨੂੰ ਇਹ ਗੱਲ ਇੰਨੀ ਨੋਰਮਲ ਜੀ ਕਿਉਂ ਜਾਪਣ ਲੱਗ ਪਈ? ਇਹ ਸਾਰਾ ਪਿਛਲੇ 5-10 ਸਾਲਾਂ ਦੀ ਖੇਡ। ਅਕਾਲੀ ਸਰਕਾਰ ਦੇ ਹੁੰਦਿਆਂ ਇਹ ਕੰਮ ਸ਼ੁਰੂ ਹੋਇਆ ਸੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦਾ। ਜਦੋਂ ਬੁਰਜ ਜਵਾਹਰ ਕੇ ਤੋਂ ਕੰਮ ਸ਼ੁਰੂ ਹੋਇਆ, ਸਰਕਾਰੀ ਸਿਖਰ ਸੀਗਾ, ਉਦੋਂ ਤੋਂ ਹੁਣ ਤੱਕ ਰਾਜ ਭਾਗ ਬਦਲਦੇ ਆਏ। ਕਦੇ ਕਾਂਗਰਸ ਦਾ ਆ ਗਿਆ, ਕਦੇ ਇੱਥੇ ਆਮ ਆਦਮੀ ਪਾਰਟੀ ਦਾ ਆ ਗਿਆ, ਕੱਲ ਨੂੰ ਕਿਸੇ ਹੋਰ ਦਾ ਆਜੂ। ਪਰ ਜਦੋਂ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਜ਼ੁਲਮ ਕਰਨਾ ਹੈ, ਸਿੱਖਾਂ ਨੂੰ ਜਲੀਲ ਕਰਨਾ ਹੈ, ਸਿੱਖਾਂ ਨੂੰ ਇਹ ਜਚਾਉਣਾ ਹੈ ਕਿ ਤੁਸੀਂ ਕਹਿੰਦੇ ਹੋ ਅਸੀਂ ਪੰਜਾਬੀ ਸੂਬਾ 1966 ਵਿੱਚ 1 ਨਵੰਬਰ ਨੂੰ, ਜਿਹੜਾ ਸਿੱਖ ਡੋਮੀਨੈਂਸ ਏਰੀਆ, ਪੰਜਾਬੀ ਬੋਲਣ ਵਾਲਿਆਂ ਦਾ ਖਿੱਤਾ, ਤੇ ਤੁਸੀਂ ਹੁਣ ਇਸ ਖਿੱਤੇ ਵਿੱਚ ਆਪਦੇ ਧਰਮ ਦੇ, ਆਪਦੇ ਇਸ਼ਟ ਨੂੰ ਹੀ ਬਚਾ ਕੇ ਰੱਖੋ। ਹੋਣਾ ਤਾਂ ਇਹ ਚਾਹੀਦਾ ਹੈ ਵੀ ਸਾਡੇ ਇਹਨਾਂ ਗੁਰਧਾਮਾਂ ਨੂੰ ਇਸ ਤਰੀਕੇ ਨਾਲ ਦੁਨੀਆ ਦੇਖੇ ਵੀ ਚਾਹੇ ਅੱਧੀ ਰਾਤ ਨੂੰ ਵੀ ਦਰਵਾਜ਼ੇ ਖੁੱਲੇ ਹੋਣ ਤਾਂ ਇੱਥੇ ਕੋਈ ਹੋਵੇ। ਤੇ ਸਾਨੂੰ ਦਿਨੇ ਕਿਹਾ ਜਾ ਰਿਹਾ ਕਿ ਜੱਦੇ ਕੁੰਡੇ ਲਾ ਕੇ ਰੱਖੋ ਜੀ, ਆਪਦੇ CCTV ਕੈਮਰੇ ਲਾ ਕੇ ਰੱਖੋ। ਇਹ ਜਿਹੜਾ ਮਾਹੌਲ ਸਿਰਜ ਕੇ ਸਾਨੂੰ ਇਹ ਕਿਹਾ ਜਾ ਰਿਹਾ ਕਿ ਜੇਕਰ ਤੁਹਾਡਾ ਇਸ਼ਟ ਸੁਰੱਖਿਅਤ ਨਹੀਂ ਤਾਂ ਦੋਸ਼ੀ ਤੁਸੀਂ। ਜੇਕਰ ਸਿੱਖਾਂ ਦਾ ਬੱਚਾ ਸਿੱਖੀ ਤਿਆਗ ਕੇ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਤਾਂ ਦੋਸ਼ੀ ਸਿੱਖ ਨੇ। ਜੇਕਰ ਸਿੱਖ ਪੰਜਾਬ ਨੂੰ ਛੱਡ ਕੇ ਭੱਜਣ ਲਈ ਮਜਬੂਰ ਆ, ਡੌਂਕੀ ਲਾ ਕੇ ਜਾਂ ਹੋਰ ਕਿਸੇ ਪੁੱਠੇ ਸਿੱਧੇ ਤਰੀਕੇ ਨਾਲ ਵਿਦੇਸ਼ਾਂ 'ਚ ਜਾ ਕੇ ਉੱਥੇ ਟਾਈਮ ਟਪਾਉਣ ਨੂੰ, ਅਖੇ ਜੀ ਸਿੱਖੀ ਇਹਦੇ ਲਈ ਦੋਸ਼ੀ। ਜੇ ਕਿਸਾਨੀ ਲੁੱਟੀ ਪੁੱਟੀ ਜਾ ਰਹੀ ਹੈ, ਝੋਨਾ ਸੜਕਾਂ ਤੇ ਰੁਲ ਰਿਹਾ, ਤਾਂ ਕਹਿੰਦੇ ਜੀ ਇਹਦੇ ਦੋਸ਼ੀ ਤੁਸੀਂ ਪੰਜਾਬ ਵਾਲੇ, ਤੁਸੀਂ ਸਿੱਖ। ਦੇਖੋ ਤੁਸੀਂ ਕਿੱਡੀ ਕਮਾਲ ਦੀ ਗੱਲ ਹੈ
ਕਿ ਸਿੱਖਾਂ ਉੱਤੇ ਜ਼ੁਲਮ ਹੋਇਆ, ਸਿੱਖਾਂ ਨੇ ਹਥਿਆਰਬੰਦ ਰਿਐਕਸ਼ਨ ਕੀਤਾ। ਸਾਰੇ ਖਾੜਕੂ ਲਹਿਰ ਦਾ ਜਿੰਨਾ ਖਰਚਾ ਹੋਇਆ ਉਹ ਇੰਡੀਅਨ ਸਟੇਟ ਨੇ ਸਿੱਖਾਂ ਦੇ ਸਿਰ ਪਾਤਾ ਕਿ ਦੋਸ਼ੀ ਤਾਂ ਤੁਸੀਂ ਹੋ, ਤੁਹਾਨੂੰ ਕੁੱਟਣ ਉੱਤੇ ਸਾਡਾ ਇੰਨਾ ਖਰਚਾ ਆ ਗਿਆ। ਜਿਹੜਾ ਕਹਿੰਦੇ ਆ ਨਾ 6600 ਕਰੋੜ 8800 ਕਰੋੜ ਖਰਚਾ ਹੋ ਗਿਆ, ਉਹ ਖਰਚਾ ਕੋਈ ਆਪਾਂ ਥੋੜੀ ਕਰਾਏ, ਆਪਾਂ ਲਿਆ ਕਿਸੇ ਨੇ ਉਹ ਕਰਜ਼ਾ। ਉਹ ਕਰਜ਼ਾ ਜਿਹਨੂੰ ਕਰਜ਼ਾ ਕਹਿ ਕੇ ਤੁਹਾਡੇ ਤੇ ਸਿੱਖਾਂ ਦੇ ਸਿਰ ਤੇ ਥੋਪਿਆ ਗਿਆ, ਉਹ ਸਿੱਖਾਂ ਤੇ ਜੁਰਮਾਨਾ ਲਾਇਆ ਗਿਆ ਕਿ ਤੁਹਾਨੂੰ ਸਿੱਧਾ ਕਰਦੇ, ਤੁਹਾਡੇ ਧੀਆਂ ਪੁੱਤ ਮਾਰਨ ਤੇ ਸਾਡਾ ਇੰਨਾ ਖਰਚਾ। ਇਸ ਮੁਲਕ ਦੇ ਵਿੱਚ ਦੁਸ਼ਮਣ ਦੀਆਂ ਚਾਨਾਂ ਉੱਤੇ ਗੱਲ ਕਰਨੀ ਚੰਗੀ ਗੱਲ ਆ, ਕਰਨੀ ਚਾਹੀਦੀ ਹੈ, ਪਰ ਸਾਨੂੰ ਸਾਡੇ ਭਾਈਚਾਰੇ ਦੀਆਂ ਸੰਸਥਾਵਾਂ, ਸਾਡਾ ਪ੍ਰਚਾਰ ਸਾਧਨ, ਸਾਡਾ ਵਰਤਾਂਤ, ਸਾਡੀ ਲੀਡਰਸ਼ਿਪ ਕਿਵੇਂ ਕੰਮ ਕਰੇ ਇਹਦੇ ਵੱਲ ਧਿਆਨ ਦੇਣਾ ਪਊਗਾ। ਸ਼੍ਰੋਮਣੀ ਕਮੇਟੀ ਸਾਡੀ 100 ਸਾਲ ਪੁਰਾਣੀ ਇੱਕ ਇਹੋ ਜਿਹੀ ਸੰਸਥਾ ਜਿਹੜੀ ਉੱਥੇ ਜਾ ਕੇ ਖੜੀ ਕਰਦੀ ਹੈ ਕਿ ਅੱਜ ਉਹਦਾ ਹੋਣਾ ਤੇ ਨਾ ਹੋਣਾ ਇੱਕ ਬਰਾਬਰ। ਜਾਣੀ ਕਿ ਜਦੋਂ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਾਏ ਸੀ, ਜੋ ਸਾਡੇ ਧਰਮ ਦਾ, ਸਾਡੇ ਸਮਾਜ ਦਾ ਉਸ ਮੌਕੇ ਹਾਲ ਸੀ, ਅੱਜ ਸ਼੍ਰੋਮਣੀ ਕਮੇਟੀ ਦੇ ਹੁੰਦਿਆਂ ਤਕਰੀਬਨ 19-21 ਦੇ ਫਰਕ ਨਾਲ ਉਹੋ ਜਿਹਾ ਹੋ ਚੁੱਕਿਆ। ਤਾਂ ਫਿਰ ਸ਼੍ਰੋਮਣੀ ਕਮੇਟੀ ਨੂੰ ਇਸ ਮੌਕੇ ਉਹਦੀ ਹੋਂਦ ਨੂੰ ਆਪਾਂ ਕਿਵੇਂ ਅਵੈਲੂਏਟ ਕਰੀਏ, ਕਿਵੇਂ ਉਹਦਾ ਮੁਲਾਂਕਣ ਕਰੀਏ ਕਿ ਕੀ ਉਹਦੀ ਮਤਲਬ ਸਾਡੇ। ਜਿਵੇਂ 1966 ਵਿੱਚ ਪੰਜਾਬੀ ਸੂਬਾ ਬਣਾਉਣ ਮੌਕੇ ਹੀ ਸੋਚ ਲਿਆ ਸੀ ਕਿ ਜਾਂ ਤਾਂ ਬਣਦਾ ਨਹੀਂ, ਜੇ ਬਣਾਉਣਾ ਪੈ ਹੀ ਗਿਆ ਤਾਂ ਇਹੋ ਜਿਹਾ ਬਣਾਵਾਂਗੇ ਕਿ ਆਉਣ ਵਾਲੀਆਂ ਸਿੱਖਾਂ ਦੀਆਂ ਜਿਹੜੀਆਂ ਪੁਸ਼ਤਾਂ ਨੇ ਉਹ ਪਿੱਟਿਆ ਕਰਨਗੀਆਂ ਕਿ ਐਸ ਸੂਬੇ ਨੂੰ ਬਣਾਉਣ ਲਈ ਕੁਰਬਾਨੀਆਂ ਕਰਦੇ ਰਹੇ। ਤੇ ਵਾਕਈ ਅੱਜ ਉੱਥੇ ਗੱਲ ਲੈ ਆਂਦੀ। ਜਿੱਦਾਂ ਬਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਖਾਂ ਨੇ ਬਹੁਤ ਵੱਡਾ ਰਿਐਕਸ਼ਨ ਦਿਖਾਇਆ, ਉਸ ਮੌਕੇ ਦੁਸ਼ਮਣ ਨੇ ਮਿੱਥ ਲਿਆ ਸੀ ਅਸੀਂ ਇਹੋ ਜਿਹੇ ਹਾਲਾਤ ਬਣਾ ਦਿਆਂਗੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਟਕਸਾਲ ਦੇ ਮੁਖੀ ਵੱਲ ਕਿਸੇ ਨੂੰ ਝਾਕਣ ਨਹੀਂ ਦੇਣਾ, ਅਸੀਂ ਉਹ ਦਿਨ ਲਿਆਵਾਂਗੇ ਤੁਸੀਂ ਟਕਸਾਲ ਦੇ ਖਿਲਾਫ ਖੁਦ ਬੋਲਿਆ। ਲੈ ਦੇਖਦੇ ਇਵੇਂ ਹੀ ਦਿੱਲੀ ਦਰਬਾਰ ਨੇ ਸਾਡੀ ਹਰ ਸੰਪਰਦਾ, ਸਾਡੀ ਹਰ ਧਿਰ, ਹਰ ਜਥੇਬੰਦੀ, ਹਰ ਸੰਸਥਾ ਨੂੰ ਟਾਰਗੇਟ ਕੀਤਾ ਹੈ। ਪੂਰੀ ਪਲੈਨਿੰਗ ਦੇ ਨਾਲ ਸਾਡੇ ਕੋਲੋਂ ਸਾਡਾ ਸਭ ਕੁਝ ਖੋਹਿਆ ਜਾ ਰਿਹਾ। ਉਹ ਕਹਿੰਦੇ ਕੋਈ ਬਹੁਤੀ ਕਾਹਲ ਨਹੀਂ ਹੈ ਸਾਨੂੰ, ਅਸੀਂ ਹੌਲੀ ਹੌਲੀ ਗੱਲ ਉੱਥੇ ਲੈ ਆਵਾਂਗੇ। ਸਾਡੇ ਭਾਈਚਾਰੇ ਨੇ ਬਿਆਨਾਂ, ਐਲਾਨਾਂ, ਫਰਮਾਨਾਂ ਨੂੰ ਹੀ ਸਭ ਕੁਝ ਮੰਨ, ਜਦੋਂ ਤੱਕ ਆਪਾਂ ਕੁਝ ਕਰਾਂਗੇ ਨਹੀਂ, ਉਦੋਂ ਤੱਕ ਕੋਈ ਹਿਲਜੁਲ ਨਹੀਂ ਹੋਏਗੀ। ਉਹ ਕੁਝ ਅੱਜ ਵਾਪਰ ਰਿਹਾ, ਇਹੀ ਵਾਪਰਦਾ। ਇੱਕ ਅੰਗਰੇਜ਼ੀ ਦੀ ਕਹਾਵਤ ਆ, ਉਹ ਪੰਜਾਬੀ ਚ ਉਹਦੇ ਅਰਥ ਬਣਦੇ ਆ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਜੋ ਕੁਝ ਤੁਹਾਨੂੰ ਇਹਦੇ ਨਾਲ ਮਿਲ ਰਿਹਾ, ਜੇਕਰ ਤੁਸੀਂ ਇਹਨੂੰ ਨਹੀਂ ਬਦਲਦੇ ਤਾਂ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਇਹ ਏਦਾਂ ਹੀ ਹੁੰਦਾ ਰਹੇਗਾ। ਸੋ ਅਸਲੀ ਗੱਲ ਇਹ ਹੈ ਕਿ ਸਾਨੂੰ ਨਵੇਂ ਪ੍ਰੋਗਰਾਮਾਂ ਦੀ, ਨਵੇਂ ਚਿਹਰਿਆਂ ਦੀ, ਨਵੀਂ ਲੀਡਰਸ਼ਿਪ ਦੀ, ਨਵੇਂ ਏਜੰਡਿਆਂ ਦੀ, ਨਵੇਂ ਸਭ ਕੁਝ ਦੀ ਲੋੜ ਹੈ, ਜੋ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਾਡੀ ਇਸ ਵੇਲੇ ਦੀ ਪੂਰੀ ਸਿੱਖ ਕੌਮ ਨੂੰ ਕਲਾ ਵਿੱਚ ਲੈ ਕੇ ਦੁਸ਼ਮਣ ਦੇ ਸਾਹਮਣੇ ਪੈਰ ਗੱਡ ਕੇ ਲੜਨਾ ਸਿਖਾਵੇ। ਵਾਰ-ਵਾਰ ਲੜਨਾ ਪਊ, ਵਾਰ-ਵਾਰ ਜਿੱਤਣਾ ਪਊ। ਇਹ ਜੰਗ ਉਦੋਂ ਤੱਕ ਜਦੋਂ ਤੱਕ ਯੂਐਨਓ ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲ ਨਹੀਂ ਜਾਂਦਾ, ਉਦੋਂ ਤੱਕ ਜਾਰੀ ਰੱਖਣੀ ਪਊਗੀ। ਇਹੀ ਆਪਣਾ ਅਹਿਦ ਆ, ਇਹੀ ਆਪਣਾ ਮਿਸ਼ਨ ਆ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।